पढ़ना, अज पढ़ना है पढ़िया इलम वधी मगरूरी। ਇਹ ਤਾਂ ਹੈ ਹੀ ਨਹੀਂ ਸਾਡੇ ਕੋਲ, ਇਹ ਤਾਂ ਸਾਨੂੰ ਦਿੱਤਾ ਹੀ ਨਹੀਂ ਤੁਸੀਂ, ਅਸੀਂ ਤੇ ਇਹੀ ਪੜ੍ਹ ਰਹੇ ਹਾਂ ਪੰਜ ਵਾਲਾ। ਇਹ ਤੇ ਪਿਛਲੀ ਵਾਰੀ ਤੁਹਾਨੂੰ ਮੈਂ ਜਿਹੜਾ ਉਹ Dr. Manzur sent the audio quite some time ago. नहीं वो तो पिछली, वो तो तुसी पिछले हिस्ट्री जाके देखो, पिछले हफ्ते ਜਦੋਂ ਮੀਟਿੰਗ ਹੋਈ ਸੀ ਤੇ ਉਸ ਤੋਂ ਬਾਅਦ ਮੈਂ ਫੌਰਨ ਹੀ ਬੁਲਾਤਾ ਸੀ। ਉਹ ਦੇਖੋ ਤੁਸੀਂ, ਮੇਰੇ ਕੋਲ ਤਾਂ ਉਹੀ ਹੈ। I like the ਪੰਜੇ one as well. Can we do both? ਇਹ ਤਾਂ ਪੰਜੇ ਹੀ ਸਾਡੇ ਕੋਲ, ਅਖੀਰਲਾ ਤੇ ਪੰਜੇ ਵਾਲਾ ਹੀ ਹੈ ਤੁਹਾਡਾ। ਅਖੀਰ ਇਹ ਤੇ ਸਹੀ ਸਾਹਿਬ ਨੇ ਮੈਨੂੰ ਭੁਲੇਖਾ ਲਾਤਾ ਨਾ, ਇਹਨਾਂ ਨੇ ਕਿਹਾ ਕਿ ਇਹ ਆਪਣਾ ਤੁਸੀਂ ਇਸ ਹਫਤੇ ਦਾ ਲਾਇਆ ਨਹੀਂ, ਤੇ ਉਹ ਮੈਂ ਫਿਰ ਪੰਜੇ ਵਾਲਾ ਲਾਤਾ। ਜਦੋਂ ਮੈਂ ਲਾਤਾ ਤੇ ਮਦੀਆ ਨੇ ਕਿਹਾ ਕਿ ਤੁਸੀਂ ਤੇ ਉਹ ਪਹਿਲੇ ਤੋਂ ਹੋਰ ਕੁਝ ਲਾਇਆ ਹੈ, ਪੜਿਆ ਇਲਮ ਵਧੀ ਮਗਰੂਰੀ, ਤੇ ਉਹ ਫਿਰ ਅਸੀਂ ਕਿਹਾ ਕਿ ਉਹ ਨਹੀਂ ਤੁਸੀਂ ਹਿਸਟਰੀ ਡਿਲੀਟ ਤੇ ਨਹੀਂ ਕਰਦੇ ਬੀਬਾ ਜੀ? ਹੈ ਨਹੀਂ ਸਰ, ਅਮਰ ਦੇ ਕੋਲ ਵੀ ਹੋਈ ਹੈ ਤੇ ਮੇਰੇ ਕੋਲ ਵੀ ਹੋਈ ਹੈ। ਨਹੀਂ ਆਖਰ ना देखो, नहीं दोनों है, ये भी है पढ़िया इल्म वधी मगरूरी। बीबा जी आपको मैंने बीबा जी तुमने भेजा है, चेक करो हुणे तो अंते अमरजीत ने इंग्लिश वर्जन ਤੇ ਤੁਸੀਂ ਹੁਣ ਫਾਲੋ ਕਰ ਸਕਦੇ ਹੋ, ਕੋਈ ਐਸੀ ਗੱਲ ਨਹੀਂ, ਈਜ਼ੀ ਹੈ, ਫਾਲੋ ਕਰ ਲਾਂਗੇ, ਪੜਿਆ ਨਹੀਂ ਜੇ ਜਾਣਾ ਫਿਰ। ਚਲੋ ਕੋਈ ਨਹੀਂ, ਤੁਸੀਂ ਕੋਸ਼ਿਸ਼ ਕਰ ਲੈਣਾ, ਅਸੀਂ ਪਹਿਲੇ ਪੜ ਲਾਂਗੇ, ਤੁਸੀਂ ਦੇਖ ਲਓ ਇੱਕ ਸੈਕਿੰਡ ਦਾ ਨਾਮ ਮੈਂ ਭੇਜਿਆ ਤੁਹਾਨੂੰ ਜਸਟ ਨਾਓ ਪ੍ਰਾਈਵੇਟ। ਯਾ ਆਈ ਗਾਟ ਇਟ। ਉਹਨੂੰ ਅਸੀਂ ਪੜ੍ਹਨੇ ਨਾ, ਤੁਸੀਂ ਵੀ ਯੂ ਵਿਲ ਬੀ ਏਬਲ ਟੂ ਫਾਲੋ ਇਟ। ਮੇਰੀ ਦਿਸ ਵਾਸ ਮਾਈ ਮਿਸਟੇਕ। ਹਾਂਜੀ ਚਲੋ ਪੜੋ, ਤੁਸੀਂ ਪੜੋ ਫਿਰ ਸਹੀ ਸਾਹਿਬ। ਠੀਕ, ਮੈਂ ਸ਼ੁਰੂ ਕਰਨਾ ਡਾਕਟਰ ਸਾਹਿਬ ਜੀ। पढ़िया इल्म वधी मगरूरी, पढ़िया इल्म वधी मगरूरी, अकल भी गया तलुहा हूँ, भुला राह हिदायत वाला, नफा न कीता दोहा हूँ, सर दित्या जे सिर हथ आवे, सौदा हार ना नोहा हूँ, वड़ी बाजार मोहब्बत बाहू, राहबर लै कोई सोहा हूँ। जी Shall try. पढ़िया इल्म वधी मगरूरी, अकल भी गया तलुहा हूँ, भुला राह हिदायत वाला, नफा न कीता दोहा हूँ, सिर दित्या जे सर हथ आवे, सौदा बुरा ना तोहा हूँ, वरी बाजार मोहब्बत बाहू, रहबर ले कोई सूहा हूँ। गौर साहब तुसी पढ़ो जी। पढ़िया इलम वधी मगरूरी, अकल भी गया तलुहा हूँ, भुला राह हिदायत वाला, नफा न कीता दोहा हूँ, सिर दित्या जे सिर हथ आवे, सौदा हार न तूहा हूँ, वणे बाजार मोहब्बत बाहू, राहबर लै कोई सूहा हूँ। मैं ट्राई करा सर? हाँ जी हाँ बिल्कुल बिल्कुल। पढ़िया इल्म वधी मगरूरी, अकल भी गया तलुहा हूँ, भुला राह हिदायत वाला, नफा न कीता दोहा हूँ, सिर दित्या जे सिर हथ आवे, सौदा हार न तोहा हूँ, वड़ी बाजार मोहब्बत बाहू, रहबर लै कोई सूहा हूँ। हाँ जी, ਹੁਣ ਤੇ ਬੀਬਾ ਜੀ ਤੁਸੀਂ ਪੜ ਸਕਦੇ ਹੋ। पढ़िया इल्म वधी मगरूरी, अकल भी गई तलूला हो, भुला राह हिदायत वाला, नफा न कीता दोहा हो, सिर दित्या सिर हथ आवे, सौदा बुरा न तोहा हो, वड़े बाजार मोहब्बत बाहू, रहबर लै कोई सूहा हो। अमरजीत जी मैनू मुश्किल हो रही है डॉक्टर साहब पढ़न दे लिए। अच्छा चलो फिर बाकी पढ़ लिया, कोई रह तो नहीं गया? रह गए ने। हाँ पुष्पा जी तुसी? मेरा भी बिल्कुल करेक्ट नहीं लग रहा, फिर भी बोलनी है उठा सीधा। पढ़िया इल्म वधी मगरूरी, अकल भी गया तलुहा हूँ, भुला राह हिदायत वाला, नफा न कीता दोहा हूँ, सिर दित्या सर हथ आवे,
सौदा बुरा ना दोहा हूँ, बड़ी बाजार मोहब्बत बाहू, रहबर ले कोई सुहा हो। ठीक नहीं है। नहीं ठीक पढ़िया तुसी। अच्छा एक अद्धा लफ्ज इधर उधर है, बाकी सारा तुसी ठीक पढ़िया है। अच्छा और कोई? अच्छा जी, पढ़िया इल्म बदी मगरूरी, अकल भी गया तलूहा हो। तलूहा ਜਿਹੜਾ ਲਫ਼ਜ਼ ਜਿਹੜਾ ਹੈ ਉਹ ਬਣਿਆ ਤਲੇ ਤੋਂ। ਤਲੇ ਦਾ ਮਤਲਬ ਹੁੰਦਾ ਬਾਟਮ ਜਾਂ ਥੱਲਾ, ਜਿਹੜਾ ਜਿੱਦੋਂ ਥੱਲੇ ਵੀ ਕਹਿੰਦੇ ਆ ਤੈਨੂੰ ਤਲੇ ਵੀ ਕਹਿੰਦੇ ਨੇ। ਤੇ ਇਹ ਜਦੋਂ ਤੁਸੀਂ ਪੰਜਾਬੀ ਦੇ ਲਫ਼ਜ਼ ਨੂੰ ਡਿਸਾਈਫਰ ਕਰਨਾ ਹੋਵੇ ਨਾ, ਤੇ ਉਹ ਦੇਖਿਆ ਕਰੋ ਕਿ ਉਹਦੇ ਪਿੱਛੇ ਆਮ ਲਫ਼ਜ਼ ਕਿਹੜਾ ਹੋਏਗਾ। ਤੇ ਇਹ ਤਲੂਹਾ ਦਾ ਲਫ਼ਜ਼ ਜਿਹੜਾ ਹੈ ਉਹ ਉਹਨਾਂ ਨੇ ਤੱਲੇ ਤੋਂ ਬਣਾਇਆ ਹੈ। ਭੁੱਲਾ ਰਾਹ ਹਦਾਇਤ ਵਾਲਾ, ਮਤਲਬ ਜਿਹੜਾ ਰਾਈਟ ਪਾਥ ਸੀ ਉਹ ਤੇ ਭੁੱਲ ਗਿਆ। ਨਫਾ ਨਾ ਕੀਤਾ ਦੋਹਾਂ ਹੋ, ਯਾਨੀ ਉਹਦੇ ਵਿੱਚ ਦੋਹਾਂ ਦਾ ਹੀ ਕੋਈ ਦੋਹਾਂ ਨੂੰ ਕੋਈ ਬੈਨੀਫਿਟ ਨਹੀਂ ਹੋਇਆ। ਸਿਰ ਦਿੱਤਿਆਂ ਜੇ ਸਰ ਹੱਥ ਆਵੇ, ਇਹ ਜਿਹੜਾ ਪਹਿਲਾ ਹੈ ਇਹਦਾ ਮਤਲਬ ਹੈ ਹੈਡ। ਸਿਰ ਦਿੱਤਿਆਂ ਜੇ ਸਿਰ ਦਾ ਮਤਲਬ ਦੂਜਾ ਜਿਹੜਾ ਸਿਰ ਹੈ ਇਹਦਾ ਮਤਲਬ ਹੈ ਰਾਜ਼, ਭੇਦ, ਸੀਕ੍ਰੇਟ। ਸਿਰ ਦਿੱਤਿਆਂ ਜੇ ਸਿਰ ਹੱਥ ਆਵੇ, ਸੌਦਾ ਹਾਰ ਨਾ ਤੋਹਾਂ ਹੋ। ਤੇ ਜਿਹੜਾ ਇਹ ਸੌਦਾ ਕਰਦੇ ਨੇ ਸਿਰ ਦੇ ਕੇ ਭੇਦ ਲੱਭਣ ਵਾਲਾ, ਉਹਨਾਂ ਲਈ ਇਹ ਸੌਦਾ ਹਾਰ ਵਾਲਾ ਨਹੀਂ ਹੁੰਦਾ। ਮਤਲਬ ਇਹ ਜਿੱਤਣ ਵਾਲਾ ਹੁੰਦਾ ਹੈ। ਬੜੀ ਬਾਜ਼ਾਰ ਮੁਹੱਬਤ ਬਾਹੂ, ਰਹਿਬਰ ਲੈ ਕੋਈ ਸੂਹਾ ਹੋ। ਸੂਹਾ ਹੁੰਦਾ ਹੈ ਜਿਹੜਾ ਕਿ ਬੇਸਿਕਲੀ ਤੇ ਜਿਹੜਾ ਕਿ ਇੱਥੇ ਤੇ ਮਤਲਬ ਹੈਗਾ ਨੌਲੇਜੇਬਲ। ਤੇ ਆਮ ਤੌਰ ਤੇ ਸੂਹਾ ਉਹਨੂੰ ਕਹਿੰਦੇ ਨੇ ਜਿਹੜਾ ਕਿਸੇ ਥਾਂ ਦੇ ਹਾਲਾਤ ਨੂੰ ਜਾਣਦਾ ਹੋਵੇ। ਮਿਸਾਲ ਦੇ ਤੌਰ ਤੇ ਉਹ ਕਹਿੰਦੇ ਨੇ ਜੀ ਘਰ ਨੂੰ ਬਰਬਾਦ ਕਰਦੇ ਸੂਹੇ ਕਰਦੇ ਨੇ। ਜਾਂ ਚੋਰ ਜਿਹੜੇ ਨੇ ਉਹਨਾਂ ਨੇ ਵੀ ਸੂਹੇ ਰੱਖੇ ਹੁੰਦੇ ਨੇ ਜਿਨ੍ਹਾਂ ਨੂੰ ਭੇਦੀ ਹਾਂ ਭੇਦੀ ਉਹਨਾਂ ਨੇ ਵੀ ਰੱਖੇ ਹੁੰਦੇ ਨੇ, ਜਿਹੜੇ ਜਾ ਕੇ ਤੇ ਸੂਹ ਲੈਂਦੇ ਨੇ। ਪਹਿਲੇ ਸੂਹ ਤੋਂ ਬਣਿਆ ਨਾ, ਜਿਹੜੇ ਸੂਹ ਲੈਂਦੇ ਨੇ ਕਿ ਇੱਥੇ ਕੀ ਕੁਛ ਹੈਗਾ ਹੈ, ਤੇ ਇਹ ਘਰ ਵਾਲੇ ਕਿਦੋਂ ਜਾਗਦੇ ਨੇ ਕਿਦੋਂ ਸੌਂਦੇ ਨੇ, ਤੇ ਉਹ ਪੂਰੀ ਡਿਟੇਲ ਫਿਰ ਚੋਰਾਂ ਨੂੰ ਦਿੰਦੇ ਨੇ। ਤੇ ਇੱਥੇ ਮਤਲਬ ਹੈਗਾ ਨੌਲੇਜੇਬਲ, ਜਾਂ ਉਹ ਜਿਹੜਾ ਅੰਦਰ ਦੇ ਭੇਦ ਨੂੰ ਜਾਣਨ ਵਾਲਾ ਹੈ। ਉਹ ਰਹਿਬਰ ਦਾ ਮਤਲਬ ਹੈ ਲੀਡਰ। ਉਹ ਲੀਡਰ ਉਸ ਲੀਡਰ ਦੇ ਨਾਲ ਜਿਹੜਾ ਕਿ ਅੰਦਰ ਦੇ ਭੇਦ ਜਾਣਦਾ, ਉਹਦੇ ਨਾਲ ਮੁਹੱਬਤ ਦੇ ਬਾਜ਼ਾਰ ਵਿੱਚ ਵੜੀ। ਇਹ ਹੈ। ਅੱਛਾ, ਇਹ ਮੈਂ ਥੋੜਾ ਜਿਹਾ ਕਮੈਂਟ ਕਰਦੇ ਹਾਂ ਕਿ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੇ ਸੁਲਤਾਨ ਬਾਹੂ ਦੇ ਜਿਹੜੇ ਬੈਤ ਨੇ ਔਰ ਬੁੱਲੇ ਸ਼ਾਹ ਦੀਆਂ ਕਾਫੀਆਂ ਨੇ, ਇਹਨਾਂ ਦੀ ਜ਼ੁਬਾਨ ਕਾਫੀ ਸੌਖੀ ਹੁੰਦੀ ਹੈ। ਔਰ ਚੂੰਕਿ ਉਹ ਸੌਖੀ ਹੁੰਦੀ ਹੈ ਤੇ ਇਸ ਲਈ ਅਸੀਂ ਉਹਨਾਂ ਉੱਤੇ ਬਹੁਤੀ ਕੰਸਨਟਰੇਟ ਨਹੀਂ ਕਰਦੇ, ਅਸੀਂ ਤਿਲਕ ਕੇ ਅੱਗੇ ਲੰਘ ਜਾਂਦੇ ਹਾਂ। ਲੇਕਿਨ ਮੈਂ ਇਹ ਵੇਖਿਆ ਕਿ ਜਿਹੜਾ ਬੜੀ ਸਿੱਧੀ ਜ਼ੁਬਾਨ ਵਿੱਚ ਬੁੱਲੇ ਸ਼ਾਹ ਦਾ ਜਾਂ ਸੁਲਤਾਨ ਬਾਹੂ ਦਾ ਲਿਖਿਆ ਹੁੰਦਾ ਹੈ, ਉਹਦੀ ਜਿਹੜੀ ਐਕਸਪਲੇਨੇਸ਼ਨ ਹੈ ਉਹ ਜ਼ਿਆਦਾ ਮੁਸ਼ਕਿਲ ਹੁੰਦੀ ਹੈ ਕਰਨੀ, ਕਿਉਂਕਿ ਉਹਦੇ ਲਫ਼ਜ਼ਾਂ ਦੇ ਆਮ ਲਫ਼ਜ਼ਾਂ ਦੇ ਵਿੱਚ ਵੱਡੀਆਂ ਗੱਲਾਂ ਜਿਹੜੀਆਂ ਨੇ ਉਹ ਲੁਕੀਆਂ ਹੁੰਦੀਆਂ ਨੇ। ਮੈਂ ਸਿਰਫ ਇੰਨਾ ਕਮੈਂਟ ਕਰਨਾ ਸੀ, ਬਾਕੀ ਤੁਸੀਂ ਗੱਲ ਕਰੋ।
ਡਾਕਟਰ ਸਾਹਿਬ ਮੈਂ ਕੋਸ਼ਿਸ਼ ਕਰਨਾ ਜੀ ਕਰੋ। ਜਦੋਂ ਅਸੀਂ ਪਹਿਲੀ ਲਾਈਨ ਤੋਂ ਬੈਦ ਦੀ ਅਖੀਰ ਤੱਕ ਜਾਂਦੇ ਹਾਂ ਤਾਂ ਇੱਕ ਬੜੀ ਲੌਜੀਕਲ ਜੀ ਕੰਸਟਰਕਸ਼ਨ ਹੈ ਕਿ ਉਹ ਪਹਿਲੇ ਤੇ ਉਹ ਕਹਿ ਰਹੇ ਨੇ ਕਿ ਐਸਾ ਇਲਮ ਜਿਹੜਾ ਤੁਹਾਨੂੰ ਪ੍ਰਾਊਡ ਕਰ ਦੇਵੇ ਔਰ ਮਗਰੂਰ ਕਰ ਦੇਵੇ, ਔਰ ਇਲਮ ਤੇ ਹਾਸਿਲ ਕੀਤਾ ਜਾਂਦਾ ਆਪਣੀ ਨੌਲੇਜ ਨੂੰ ਐਕਸਪੈਂਡ ਕਰਨ ਵਾਸਤੇ, ਕਾਇਨਾਤ ਨੂੰ ਸਮਝਣ ਵਾਸਤੇ, ਹਯਾਤੀ ਨੂੰ ਸਮਝਣ ਵਾਸਤੇ, ਨੇਚਰ ਦੇ ਸੀਕ੍ਰੇਟ ਜਿਹੜੇ ਨੇ, ਰਾਜ਼ ਜਿਹੜੇ ਨੇ ਉਹਨਾਂ ਨੂੰ ਜਾਣਨ ਵਾਸਤੇ। ਤੇ ਜ਼ਾਹਰੀ ਗੱਲ ਨਾਲ ਤੁਹਾਡੀ ਫਿਰ ਅਕਲ ਨਾਲ, ਇਲਮ ਤੇ ਅਕਲ ਨਾਲ ਨਾਲ ਚੱਲਦੇ ਨੇ। ਲੇਕਿਨ ਇੱਥੇ ਨਿੰਦਿਆ ਕਰਦੇ ਪਏ ਨੇ ਕਿ ਐਸਾ ਇਲਮ ਜਿਹੜਾ ਤੁਹਾਨੂੰ ਮਗਰੂਰ ਕਰ ਦੇਗਾ, ਉਸ ਇਲਮ ਨਾਲ ਤੁਸੀਂ ਜਿਹੜੀ ਅਕਲ ਲਵੋਗੇ ਉਹ ਵੀ ਅਕਲ ਤੁਹਾਨੂੰ ਕਿਧਰੇ ਪਹੁੰਚਾਏਗੀ ਨਹੀਂ ਬਲਕਿ ਥੱਲੇ ਹੀ ਲੈ ਕੇ ਜਾਏਗੀ। ਕਿਉਂਕਿ ਮਗਰੂਰਾ ਇਲਮ ਜਿਹੜਾ ਨਾ ਇਹ ਤੁਹਾਨੂੰ ਕਿਧਰ ਨਹੀਂ ਲੈ ਕੇ ਜਾਏਗਾ, ਇਹਦਾ ਜਿਹੜਾ ਅਖੀਰ ਜਿਹੜਾ ਨਾ ਉਹ ਇਹਦਾ ਥੱਲੇ ਹੀ ਹੈ। ਪੜਿਆ ਇਲਮ ਤੇ ਵਧੀ ਮਗਰੂਰੀ ਅਕਲ ਵੀ ਗਿਆ ਤਲੋਹਾ ਹੋ। ਤੇ ਇਲਮ ਅਕਲ ਨੂੰ ਜਿਹੜਾ ਉਹਨਾਂ ਨੇ ਨਾਲ ਕਨੈਕਟ ਕੀਤਾ ਇੱਥੇ, that was very fascinating for me। ਔਰ ਅਕਲ ਦੀ ਬੁਨਿਆਦ ਮੈਨੂੰ ਲੱਗ ਰਿਹਾ ਇੱਥੇ ਕਿ ਉਹ ਜਿਵੇਂ ਇਲਮ ਰੱਖਦੇ ਪਏ ਨੇ, ਤੇ ਜੇ ਤੁਸੀਂ ਇਲਮ ਦੀ ਬੁਨਿਆਦ ਜਿਹੜੀ ਹੈ ਉਹ ਰੱਖ ਲਈਏ ਲੇਕਿਨ ਉਹਨੇ ਤੁਹਾਨੂੰ ਪ੍ਰਾਈਡ ਦੇ ਦਿੱਤੀ ਹੈ, ਮਗਰੂਰ ਹੋ ਗਏ ਹੋ, ਤੇ ਫਿਰ ਤੁਸੀਂ ਉਹਦੇ ਨਾਲ ਕੁਝ ਸਿੱਖ ਨਹੀਂ ਸਕਦੇ, ਉੱਤੇ ਨਹੀਂ ਜਾ ਸਕਦੇ, ਤੁਸੀਂ ਥੱਲੇ ਹੀ ਜਾਓਗੇ। ਆਫ ਕੋਰਸ ਜਦੋਂ ਤੁਸੀਂ ਮਗਰੂਰੇ ਇਲਮ ਲੈ ਕੇ ਅਕਲ ਦੇ ਚਰਚੇ ਤੇ ਢੋਲ ਵਜਾਓਗੇ ਤੇ ਉਹਦੇ ਬਾਅਦ ਜ਼ਾਹਰੀ ਗੱਲ ਹੈ ਤੁਸੀਂ ਫਿਰ ਥੱਲੇ ਹੀ ਜਾਓਗੇ, ਔਰ ਉਹਦੇ ਨਾਲ ਤੁਹਾਨੂੰ ਨਾ ਤੁਹਾਡਾ ਇਲਮ ਤੁਹਾਨੂੰ ਕਿਤੇ ਪਹੁੰਚਾ ਸਕਦਾ, ਨਾ ਤੁਹਾਨੂੰ ਇਲਮ ਕੋਲ ਕੋਈ ਫਾਇਦਾ ਹੋਣਾ ਹੈ, ਔਰ ਜਿਹੜੇ ਇਲਮ ਤੋਂ ਤੁਸੀਂ ਫਾਇਦਾ ਸਮਝਦੇ ਪਏ ਹੋ ਰਿਹਾ ਜਿਹਨੂੰ ਤੁਸੀਂ ਅਕਲ ਕਹਿ ਰਹੇ ਹੋ, ਉਹ ਅਕਲ ਵੀ ਤੁਹਾਨੂੰ ਕਿਧਰੇ ਨਹੀਂ ਲਿਜਾ ਰਹੀ। ਲਿਹਾਜ਼ਾ ਇਹ ਉਹ ਇੱਕ ਪੁਆਇੰਟ ਆਊਟ ਕਰਦੇ ਪਏ ਕਿ ਬੜੀ ਵੱਡੀ ਇਲੂਜ਼ਨ ਹੈ ਸਾਡਾ ਬੜਾ ਵੱਡਾ ਵਹਿਮ ਹੈ ਕਿ ਜਿੰਨਾ ਸਾਡੇ ਕੋਲ ਜ਼ਿਆਦਾ ਇਲਮ ਹੋਏਗਾ ਅਸੀਂ ਉਹਨੇ ਉੱਚੇ ਹੋਵਾਂਗੇ। ਉਹ ਜਿਹੜੀ ਸਾਡੀ ਪ੍ਰਾਈਡ ਐਂਡ ਪ੍ਰੈਜੂਡਿਸ ਹੈ, ਜਿਹੜਾ ਸਾਡੇ ਅੰਦਰ ਮਗਰੂਰ ਆ ਜਾਂਦਾ ਵੇ, ਮੈਗੈਲੋਮੈਨੀਅਕ ਟਾਈਪ ਆਫ ਕਰੈਕਟਰ ਆ ਜਾਂਦਾ ਵੇ ਬੰਦੇ 'ਚ ਕਿ ਮੈਂ ਬਹੁਤ ਪੜ੍ਹਿਆ ਲਿਖਿਆ ਵਾਂ, ਮੈਂ ਬਾਬੂ ਬਣ ਗਿਆ, ਤੇ ਉਹਦੀ ਇਹ ਨਿੰਦਿਆ ਕਰਦੇ ਪਏ ਨੇ ਉਸ ਇਲਮ ਦੀ, ਤੇ ਉਸ ਇਲਮ ਤੋਂ ਜਿਹੜੀ ਅਕਲ ਆ ਰਹੀ ਹੈ। ਤੇ ਉਹ ਕਹਿ ਰਹੇ ਨੇ ਕਿ ਜਿਹੜਾ ਅਸਲ ਇਲਮ ਹੈ ਨਾ ਉਹਨੂੰ ਜਾਣਨ ਵਾਸਤੇ ਤੁਹਾਨੂੰ ਸਿਰ ਦਰਦ ਦੀ ਕੁਰਬਾਨੀ ਲਾਣੀ ਪੈਂਦੀ ਹੈ, ਜਿਵੇਂ ਇੰਗਲਿਸ਼ ਕਹਿੰਦੇ ਨੇ ਨੋ ਪੇਨ ਨੋ ਗੇਨ। ਤੇ ਉਹ ਅਸਲ ਇਲਮ ਹੈਗਾ ਜਿਹਦੇ ਚ ਤੁਸੀਂ ਆਪਣੇ ਜਿਸਮ ਦੀ, ਰੂਹ ਦੀ ਕੁਰਬਾਨੀ ਦਿਓ, ਮਿਹਨਤ ਕਰੋ ਔਰ ਖਲੂਸੇ ਦਿਲ ਨਾਲ ਕਰੋ, ਔਰ ਆਪਣੇ ਆਪ ਨੂੰ ਤੁਸੀਂ ਜਿਹੜਾ ਹੰਬਲ ਰੱਖੋ। ਔਰ ਉਹਦੇ ਵਾਸਤੇ ਕਹਿ ਰਹੇ ਨੇ ਕਿ ਐਸਾ ਇਲਮ ਜਿਹੜਾ ਤੁਹਾਡੀ ਅਕਲ 'ਚ ਇਜ਼ਾਫਾ ਕਰੇ, ਉਹਨੂੰ ਤਲੋਹਾਂ ਤੇ ਜਾਣ ਤੋਂ ਰੋਕਣ ਵਾਸਤੇ ਬਿਹਤਰ ਹੈ, ਜ਼ਰੂਰੀ ਹੈ ਕਿ ਤੁਸੀਂ ਇੱਥੇ ਫਿਰ ਉਹ ਰਾਹਬਰ ਦੀ ਗੱਲ ਕਰਦੇ ਪਏ ਨੇ, ਮੁਰਸ਼ਿਦ ਦੀ ਗੱਲ ਕਰਦੇ ਪਏ ਨੇ, ਗੁਰੂ ਦੀ ਗੱਲ ਕਰਦੇ ਪਏ ਨੇ, ਔਰ ਉਹਨੂੰ ਕਨੈਕਟ ਕਰਦੇ ਪਏ ਨੇ ਇਸ਼ਕ ਦੇ ਨਾਲ ਤੇ ਮੁਹੱਬਤ ਦੇ ਨਾਲ। ਅਗਰ ਤੁਸੀਂ ਤੁਹਾਡੇ ਇਲਮ ਦੇ ਵਿੱਚ ਜਿਹੜੀ ਅਕਲ ਆ ਰਹੀ ਹੈ, ਅਗਰ ਉਹਦੇ 'ਚ ਇਸ਼ਕ ਸ਼ਾਮਲ ਹੋ ਜਾਂਦਾ ਹੈ, ਮੁਹੱਬਤ ਸ਼ਾਮਲ ਹੋ ਜਾਂਦੀ ਹੈ, ਔਰ ਮੈਂ ਹਾਲੇ ਮੁਹੱਬਤ ਦਾ ਇੱਥੇ ਉਹ ਇਸ਼ਾਰਾ ਜਿਹੜਾ ਉਹਨਾਂ ਦਾ ਹੈਗਾ ਹੰਬਲਨੈਸ ਨਾਲ, ਹਿਊਮਿਲਿਟੀ ਨਾਲ, ਕਿ ਆ ਤੁਹਾਡੇ 'ਚ ਹਿਊਮਿਲਿਟੀ ਹੋਣੀ ਚਾਹੀਦੀ, ਆਜੀ ਹੋਣੀ ਚਾਹੀਦੀ ਹੈ, ਜੋ ਇਲਮ ਵਧੇ ਆਜੀ ਆਣੀ ਚਾਹੀਦੀ ਹੈ ਤੁਹਾਡੇ 'ਚ, ਬਿਕੋਜ਼ more we know, then more we know that less we know, so and more we are ignorant. So instead of being proud, we should be humble to know that we don't know anything, like Socrates once said probably. ਤੇ ਬੜੀ ਬਜ਼ਾਰੇ ਮੁਹੱਬਤ ਵਾਲੇ ਕੋਈ ਖਬਰ ਲੈ ਕੇ ਸੁਹਾ ਹੂੰ। ਤੇ ਉਹ ਹੈ ਜਿਹੜਾ ਕਲਾਸੀਕਲ ਫਿਲੋਸੋਫੀਕਲ ਥਾਟ ਹੈ ਗੁਰੂ ਦੀ, ਰਾਹਬਰ ਦੀ, ਮੁਰਸ਼ਿਦ ਦੀ, ਇਹ ਉਹਦੇ ਵੱਲ ਇਸ਼ਾਰਾ ਕਰਦੇ ਪਏ ਨੇ। ਮੁਰਸ਼ਿਦ ਕੁਝ ਵੀ ਹੋ ਸਕਦਾ, ਮੁਰਸ਼ਿਦ ਤੁਹਾਡਾ ਉਸਤਾਦ ਹੋ ਸਕਦਾ ਹੈ, ਤੁਹਾਡੀ ਮਾਂ ਹੋ ਸਕਦੀ ਹੈ, ਕੋਈ ਖਾਸ ਕਿਤਾਬ ਹੋ ਸਕਦੀ ਹੈ, ਕੋਈ ਖਾਸ ਨੌਲੇਜ ਹੋ ਸਕਦਾ ਹੈ, ਕੋਈ ਖਾਸ ਫਿਲੋਸੋਫੀਕਲ ਆਈਡੀਆ ਹੋ ਸਕਦਾ ਹੈ, ਕੋਈ ਥਾਟ ਹੋ ਸਕਦੀ ਹੈ, ਨੇਚਰ ਹੋ ਸਕਦੀ ਹੈ। ਬਿਕੋਜ਼ ਆਫ ਕੋਰਸ ਸਾਡੀ ਜਿੰਨੀ ਵੀ ਨੌਲੇਜ ਹੈ 5 ਸੈਂਸਿਸ ਤੋਂ ਜਿਹੜੀ ਆਉਂਦੀ ਹੈ, ਜਿਹੜੀ ਫੰਡਾਮੈਂਟਲ ਨੌਲੇਜ ਹੈ, ਉਹ ਤੇ ਇਨਫੋਰਮੇਸ਼ਨ ਜਿਹੜੀ ਉਹ ਸਾਡੀ 5 ਸੈਂਸਿਸ ਤੋਂ ਆਉਂਦੀ, ਤੇ ਉਹ ਆਉਂਦੀ ਨੇਚਰ ਨਾਲ, ਇੰਟਰੈਕਸ਼ਨ ਦੇ ਨਾਲ। ਸੋ ਇਹ ਇੰਟਰੈਕਸ਼ਨ ਵੀ ਮੁਹੱਬਤ ਹੋ ਸਕਦੀ, ਜਿਹਨੂੰ ਅਸੀਂ ਇੰਗਲਿਸ਼ ਲਿਟਰੇਚਰ ਦੇ ਵਿੱਚ ਰੋਮਾਂਟਿਸਿਜ਼ਮ ਕਹਿੰਦੇ ਹਾਂ। ਸੋ ਆਈ ਥਿੰਕ ਕਹਿ ਰਹੇ ਨੇ ਕਿ ਇਲਮ ਤੇ ਅਕਲ ਦੇ ਦਰਮਿਆਨ ਜਿਹੜਾ ਕਨੈਕਸ਼ਨ ਹੈ, ਅਗਰ ਤੁਸੀਂ ਇਹਨੂੰ ਹਿਊਮਿਲਿਟੀ ਲਿਆਣੀ ਹੈ ਤੇ ਤੁਹਾਨੂੰ ਇਸ਼ਕ ਔਰ ਮੁਹੱਬਤ ਵੱਲ ਜਾਣਾ ਦਾ ਪ੍ਰਚਾਰ ਕਰਨਾ ਪੈਣਾ, ਔਰ ਬਿਹਤਰ ਹੈ ਕਿ ਤੁਸੀਂ ਕੋਈ ਅਗਰ ਮੁਰਸ਼ਦ ਲੱਭ ਜਾਵੇ ਜਿਹੜਾ ਤੁਹਾਨੂੰ ਗਾਈਡ ਕਰ ਦੇਵੇ, ਡਾਇਰੈਕਟ ਕਰ ਦੇਵੇ,
ਅਗਰ ਤੁਹਾਨੂੰ ਰਸਤਾ ਨਹੀਂ ਲੱਭ ਰਿਹਾ ਤੇ ਯੂ ਕੈਨ ਬੀ ਅ ਬੈਟਰ ਪਰਸਨ। ਮੈਨੂੰ ਇੰਨਾ ਸਮਝ ਆਇਆ। मैं बोलना डॉक्टर साहब जी 2 लफ्ज। जी 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 बिल्कुल। मेरे को आई जस्ट मैनू हुणे ये पता लगा इस बैत बारे, सो मैं वाज नॉट एबल टू रियली कॉन्सनट्रेट टू मच ऑन इट, पर द एक लफ्ज जेड़ा इस सारी बैत दे विच मैनू लगा कि बड़ा जेड़ा जंप्ड एट मी वो सीगा बाजार। इत्थे कहंदे ने कि भी वड़े बाजार मोहब्बत बाहू रहबर लै कोई सूहा। सो द थिंग इज कि बाजार च की हुंदा, एक ट्रांजैक्शन हुंदी है। ਇੱਥੇ ਜਿਹੜੀ ਹੈਗੀ ਹੈ ਉਹ ਸਾਨੂੰ ਇੱਕ ਆਈ ਥਿੰਕ ਇਹ ਕਹਿ ਰਹੇ ਨੇ ਕਿ ਵੀ ਤੁਹਾਨੂੰ ਇਫ ਯੂ ਨੀਡ ਐਨਲਾਈਟਨਮੈਂਟ ਤੁਹਾਨੂੰ ਆਪਣੀ ਈਗੋ ਨੂੰ ਵੇਚਣਾ ਜਾਂ ਤਜਣਾ ਪੈਂਦਾ, ਤੁਹਾਨੂੰ ਦੇਣਾ ਪੈਂਦਾ। ਸੋ ਇਸ ਬਾਜ਼ਾਰ ਦੇ ਵਿੱਚ ਦਿਸ ਇਜ਼ ਦ ਟ੍ਰਾਂਜੈਕਸ਼ਨ, ਯੂ ਗਿਵ ਅਪ ਯੋਰ ਈਗੋ ਟੂ ਬੀ ਐਨਲਾਈਟਨਡ। ਜੇ ਤੁਸੀਂ ਉਸ ਰਸਤੇ 'ਚ ਦੈਟਸ ਦ ਫਰਸਟ ਆਰਡਰ ਆਫ ਬਿਜ਼ਨਸ ਕਿ ਤੁਹਾਨੂੰ ਪਹਿਲਾਂ ਉਹ ਕਰਨਾ ਪੈਂਦਾ ਤਾਂ ਤੁਸੀਂ ਇਸ ਬਾਜ਼ਾਰ 'ਚ ਵੜਦੇ ਹੋ। ਐਂਡ ਅਗੇਨ ਕਿ ਵੀ ਐਂਡ ਤੁਹਾਨੂੰ ਇੱਕ ਐਸਾ ਗਾਈਡ ਚਾਹੀਦਾ ਆ ਕਿ ਜਿਹੜਾ ਆਲਰੇਡੀ ਉਸ ਪੈਥ ਤੇ ਤੁਰਿਆ ਹੋਵੇ। ਸੋ in that first reading ਮੈਨੂੰ this is the word that jumped out at me। ਚਲੋ ਮੈਂ ਕੁਝ ਕਹਾਂ। मेरी आवाज आ रही है? आ रही है बोलो जी। पढ़िया इलम वधी मगरूरी अकल भी गया तलूहा हो। पढ़िया इलम ते वधी मगरूरी ऐसा इलम जिस तरह ना पंजे ਜਿਹੜਾ ਹਵਾਸੇ ਹਮਸਾ ਤੋਂ ਇਲਮ ਲਿਆ ਜਾਂਦਾ ਹੈ ਜਾਂ ਜਿਹੜਾ ਕਿਤਾਬਾਂ ਤੋਂ ਲਿਆ ਜਾਂਦਾ, ਕੋਈ ਵੀ ਇਲਮ ਤੇ ਹਵਾਸੇ ਹਮਸਾ ਤੋਂ ਹੀ ਆਉਂਦਾ, 5 ਚੀਜ਼ਾਂ ਤੋਂ। ਵਧੀ ਮਗਰੂਰੀ ਤੇ ਉਹ ਜਦੋਂ ਦਿਮਾਗ ਵਿੱਚ ਜਾ ਕੇ ਵੜ ਜਾਂਦਾ ਹੈ, ਔਰ ਅਕਲ ਵੀ ਗਿਆ ਤਲੂਹਾ ਹੋ, ਔਰ ਉਹ ਉਹਦੇ ਚ ਈਗੋ ਕ੍ਰੀਏਟ ਕਰ ਦਿੰਦਾ ਹੈ ਦਿਮਾਗ ਦੇ ਅੰਦਰ। ਤੇ ਦੈਨ ਉਹ ਇਲਮ ਜਿਹੜਾ ਹੈ ਉਹ ਉਹਦੀ ਵਜ੍ਹਾ ਨਾਲ ਜਿਹੜੀ ਮਗਰੂਰੀ ਔਰ ਅਕਲ ਜਿਸ ਮੁਕਾਮ ਤੇ ਪਹੁੰਚ ਜਾਂਦੀ ਹੈ, ਉਹ ਬੰਦੇ ਨੂੰ ਥੱਲੇ ਤਲੂਹਾਂ ਚ ਲੈ ਜਾਂਦੀ ਹੈ, ਲੋਐਸਟ ਪੁਆਇੰਟ ਤੇ ਲੈ ਜਾਂਦੀ ਹੈ, ਇਖਲਾਕੀ ਲਿਹਾਜ਼ ਨਾਲ ਔਰ ਜਿਸਮਾਨੀ ਲਿਹਾਜ਼ ਨਾਲ ਔਰ ਹਰ ਲਿਹਾਜ਼ ਨਾਲ। ਭੁੱਲਾ ਰਾਹ ਹਿਦਾਇਤ ਵਾਲਾ ਨਫਾ ਨਾ ਕੀਤਾ ਦੋਹਾਂ ਹੋ। हिदायत वाला बड़ा खूबसूरत लफ्ज है कि ये हिदायत अपने आसे भी है और कायनात आसे फायदेमंद होना भी है, और हिदायत तो मुराद के एनलाइटनमेंट भी है, और एक पॉजिटिव वर्ड है कि जिदे नाल तुहानू तुहाडे नाल भुला राह हिदायत वाला वो इलम जिहड़ा तुहानू परिंदियां चरिंद इंसान उन्हां वास्ते हिदायत दा बायस ना बनाए और अपने आसे हिदायत दा बायस ना बनाए, हंबल ना करे, बल्कि मगरूरी पैदा कर दे वाला नफा ना कीता दोहां हो। वो ऐसा इलम ने दोनों वास्ते कोई नफा नहीं करना। सिर दित्तियां सर ਜਿਹੜਾ ਦੋਹਾਂ ਦਾ ਮੈਨੂੰ ਸਮਝ ਨਹੀਂ ਆਇਆ ਕਿ ਦੋਹਾਂ ਦਾ ਇਸ਼ਾਰਾ ਕਿਹੜੇ ਦੋ ਚੀਜ਼ਾਂ ਵੱਲ ਹੈ? ਥੋੜਾ ਜਿਹਾ ਦੋਹਾਂ ਦਾ ਮਤਲਬ ਹੈ ਇਲਮ ਔਰ ਅਕਲ। जी डॉक्टर साहब ਥੈਂਕ ਯੂ। ਕਿਉਂਕਿ ਇਲਮ ਤੇ ਅਕਲ ਦੋ ਵੱਖਰੀਆਂ ਚੀਜ਼ਾਂ ਨੇ ਨਾ। जी। सिर दित्तियां जे सिर हाथ आवे सौदा हार ना तूहां हो। और अगर जिहड़ा हिदायत वाला इलम है, जिहड़ा आजी वाला इलम है, जिहड़ा फायदे वाला इलम है, जिहड़ी ईगो दे ऑपोजिट है हंबल इलम है, ਉਹਦੇ ਵਾਸਤੇ ਅਗਰ ਸਿਰ ਵੀ ਘਟਾਣਾ ਪਵੇ ਤੇ ਸੌਦਾ ਹਾਰ ਨਾ ਤੂਹਾਂ ਹੋ, ਤੇ ਉਹਦੇ ਵਿੱਚ ਤੁਹਾਡੀ ਹਾਰ ਕੋਈ ਨਹੀਂ ਹੈ। ਔਰ ਇਹ ਹਿਸਟਰੀ ਨੇ ਹਮੇਸ਼ਾ ਹੀ ਦੱਸਿਆ, ਵੈਸੇ ਦਰੁਸਤ ਇਸ ਤਰ੍ਹਾਂ ਹੀ ਹੁੰਦਾ ਹੈ। ਵੜੇ ਬਾਜ਼ਾਰ ਮੁਹੱਬਤ ਬਾਹੂ ਰਾਹਬਰ ਲੈ ਕੋਈ ਸੂਹਾ ਹੋ। ਵੜੀ ਬਾਜ਼ਾਰ ਮੁਹੱਬਤ ਬਾਹੂ ਰਾਹਬਰ ਲੈ ਕੋਈ ਸੂਹਾ ਹੋ। ਤੇ ਇਲਮ ਜਿਹੜਾ ਉਹ ਪੈਸ਼ਨ ਨਾਲ ਜਿਹੜਾ ਇਲਮ ਹੁੰਦਾ ਹੈ, ਵੜੀ ਬਾਜ਼ਾਰ ਮੁਹੱਬਤ, ਇਹ ਪੈਸ਼ਨ, ਇਸ ਇਲਮ ਦੀ ਹਸੂਲ ਵਾਸਤੇ ਅਗਰ ਪੈਸ਼ਨ ਹੋਏ ਔਰ ਇਹਦੇ ਵਿੱਚ ਹਦਾਇਤ ਦਾ ਅੰਸਰ ਹੋਏ, ਮਗਰੂਰੀ ਦਾ ਨਾ ਹੋਏ, ਤੇ ਜਦੋਂ ਤੂੰ ਇਸ ਅਸਲ ਉਹ ਜਾਣਕਾਰੀ ਔਰ ਸਿੱਖਣ ਔਰ ਜਾਣਨ ਦਾ ਉਹ ਦਰਿਆ ਹੈ, ਸਮੁੰਦਰ ਹੈ, ਬਾਜ਼ਾਰ ਹੈ, ਕਿ ਜਦੋਂ ਇਹਦੇ ਵਿੱਚ ਬਣੇ ਤੇ ਇਹਦੇ ਵਿੱਚ ਇੰਨੀਆਂ ਡਿਸਇਲੂਜਨਸ ਨੇ ਕਿ ਬੜੀ ਜ਼ਰੂਰੀ ਹੈ ਕਿ ਤੂੰ ਕੋਈ ਇਹੋ ਜਿਹੇ ਰਾਹਬਰ ਦੀਆਂ ਸੂਹਾਂ ਲੈ ਜਿਹੜਾ ਤੈਨੂੰ ਖਿਲਰਨ ਤੋਂ ਬਚਾ ਦੇ, ਜਿਹੜਾ ਤੈਨੂੰ ਗੁਆਚਣ ਤੋਂ ਬਚਾ ਲੇ। ਤੇ ਉਹ ਇਹੋ ਜਿਹਾ ਬੰਦਾ ਬੜਾ ਜ਼ਰੂਰੀ ਹੈ ਜਿਹੜਾ ਤੇਰੇ ਇਲਮ ਨੂੰ ਇੱਕ ਹਦਾਇਤ ਵਾਲਾ ਅਜਜ਼ ਵਾਲਾ ਬਣਾ ਦੇ, ਮਗਰੂਰੀ ਵਾਲਾ ਨਾ ਬਣਾਏ। ਜੀ ਡਾਕਟਰ ਸਾਹਿਬ।
ਮੈਂ ਥੋੜੀ ਜਿਹੀ ਗੱਲ ਕਰਦਾ ਜੀ। ਮੈਨੂੰ ਵੈਸੇ ਹੁਣੇ ਹੀ ਮਿਲੀ ਹੈ ਇਹ ਪੋਇਮ ਤੇ ਬੜਾ ਲਿਮਿਟਡ ਚ ਮੇਰਾ ਵੀ ਇਸ ਟਾਈਮ ਤੇ ਖਿਆਲ ਹੈ ਕਿ ਇਹਦੇ ਚ ਵੀ ਸਟੈਂਡ ਆਊਟ ਜਿਹੜੀ ਗੱਲ ਮੈਨੂੰ ਲੱਗਦੀ ਉਹ ਹੈਗੀ ਮੁਹੱਬਤ ਦਾ ਬਾਜ਼ਾਰ। ਕਿ ਜਦੋਂ ਤੁਸੀਂ ਕਿਸੇ ਦੇ ਨਾਲ ਮੁਹੱਬਤ ਦੇ ਵਿੱਚ ਅਟੈਚਮੈਂਟ ਦੇ ਵਿੱਚ ਕਮਿਟਮੈਂਟ ਕਰਨੀ ਆ, ਉਹਦੇ ਤੋਂ ਪਹਿਲਾਂ ਤੁਹਾਨੂੰ ਸੋਚ ਸਮਝ ਕੇ ਚੰਗੀ ਤਰ੍ਹਾਂ ਨੌਲੇਜ ਔਰ ਵਿਜ਼ਡਮ, ਇਲਮ ਤੇ ਅਕਲ ਦੋਹਾਂ ਦੇ ਵਿਚਕਾਰ ਦਾ ਜਿਹੜਾ ਸੋਚ ਸਮਝ ਕੇ ਆਪਣੇ ਆਪ ਨੂੰ ਕਮਿਟ ਕਰਨਾ। ਜੇ ਕਮਿਟ ਕਰ ਦੇਣਾ ਤੇ ਫਿਰ ਨੈਚੁਰਲੀ ਸਿਰ ਦੇ ਕੇ ਵੀ ਤੁਹਾਡਾ ਉਹ ਸੌਦਾ ਠੀਕ ਹੋਏਗਾ। ਪਰ ਇਹ ਕਿਸੇ ਦੇ ਨਾਲ ਜੇ ਤੁਸੀਂ ਇੱਕਮਿਕ ਹੋਣਾ ਮੁਹੱਬਤ ਦੇ ਬਾਜ਼ਾਰ ਦੇ ਵਿੱਚ ਸੂਹਾਂ ਲੈ ਕੇ ਸੋਚ ਸਮਝ ਕੇ ਗਾਈਡ ਤੋਂ ਮੁਰਸ਼ਿਦ ਤੋਂ ਚੱਲਣਾ, ਪਰ once you commit you totally give in at that point। ਉਹਦੇ 'ਚ ਜਿੱਦਾਂ ਬੀਬਾ ਜੀ ਨੇ ਵੀ ਕਿਹਾ ਕਿ ਇੱਕ ਤਾਂ ਤੁਸੀਂ ਆਪਣੀ ਈਗੋ ਨੂੰ ਖਤਮ ਕਰੋ ਜੇ ਪਿਆਰ ਮੁਹੱਬਤ ਦੇ ਵਿੱਚ ਪਹੁੰਚਣਾ ਜੇ ਕਿਸੇ ਨਾਲ। ਤੇ ਮੈਨੂੰ ਇਸ ਤਰ੍ਹਾਂ ਲੱਗਾ ਇਹ ਮੁਹੱਬਤ ਦੇ ਬਾਜ਼ਾਰ ਦੀ ਗੱਲ ਲੱਗੀ ਹੈ। ਮਿਹਰਬਾਨੀ। Can I just ask the Sangat the question? So you know the word suha, it's not meant to be taken in a negative sense, because No, the example is no. that it's not. No, so it's about No. observation. It Is is- it about? Somebody It who is- already it is- knows. Oh, so it's not about ਜਿਹੜਾ like already awareness. knowledge, ਸੂਹਾਂ ਦਾ ਮਤਲਬ ਹੈ ਜਿਹੜਾ knowledgeable ਹੈ already। Okay. Oh, I took it in a so is it wrong to take it as observation and awareness? No. ਮਤਲਬ ਇੱਕ ਲਫ਼ਜ਼ ਜਿਹੜਾ ਹੈ ਉਹ ਕੋਈ ਵੀ ਲਫ਼ਜ਼ ਬਹੁਤ ਪੋਜ਼ਿਟਿਵ ਮਾਇਨੇ 'ਚ ਵੀ ਵਰਤਿਆ ਜਾ ਸਕਦਾ ਹੈ, ਉਹ ਬਹੁਤ ਨੈਗੇਟਿਵ ਮਾਇਨੇ 'ਚ ਵੀ ਵਰਤਿਆ ਜਾ ਸਕਦਾ ਹੈ। ਉਸ ਲਫ਼ਜ਼ ਦਾ ਤੇ ਕੋਈ ਕਸੂਰ ਨਹੀਂ ਨਾ ਹੁੰਦਾ। No. ਕੰਟੈਕਸਟ No, I ਵਿੱਚ know. Sir, in this thing, ਇਹ ਜਿਹੜਾ ਅਸੀਂ ਸੂਹਾਂ ਦੀ ਗੱਲ ਕਰਦੇ ਹਾਂ, it is not a complete knowledge ਕਿ ਵੀ ਉਹ ਵੀ ਰਸਤੇ 'ਚ ਹੀ ਤੁਰਿਆ ਪਰ ਤੁਹਾਡੇ ਨਾਲੋਂ ਜ਼ਿਆਦਾ ਜਾਣਦਾ। ਹਾਂਜੀ 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 ਸਹੀ ਹੈ। ਹੋਰ ਕੋਈ? ਸਰ ਮੇਰਾ ਸਵਾਲ ਹੈ ਉਹ ਇਹਦੇ ਇਸ ਜਿਹੜਾ ਅਸੀਂ ਪੜ੍ਹਿਆ ਇਹਦੇ ਨਾਲ ਵੀ ਔਰ ਹੋਰ ਵੀ ਜਗ੍ਹਾ ਤੇ ਬਾਜ਼ ਦਫਾ ਜਿਹੜੀ ਪਪੂਲਰ ਇਹ ਹੈ ਸ਼ਾਇਰੀ, ਉਹਦੇ 'ਚ ਨਾ ਇਲਮ ਦੇ ਬਾਰੇ 'ਚ ਵਾਰਨਿੰਗ ਅਕਸਰ ਦਿੱਤੀ ਜਾਂਦੀ ਹੈ ਕਿ ਇਲਮ ਜਿਹੜਾ ਹੈ ਉਹ ਤੇ ਉਹਦਾ ਮੈਨੂੰ ਔਰ ਜ਼ਾਹਿਰ ਹੈ ਜਿਹੜੇ ਲੋਕ ਦੇ ਰਹੇ ਨੇ ਰੈਟਰੋਸਪੈਕਟ ਤੇ ਲੱਗਦਾ ਕਿ ਸਹੀ ਕਹਿ ਗਏ ਹੋਣਗੇ, ਲੇਕਿਨ ਜਿਸ ਜ਼ਮਾਨੇ 'ਚ ਲਿਖ ਰਹੇ ਸਨ ਉਸ ਜ਼ਮਾਨੇ 'ਚ ਇਹ ਆਪ ਵੀ ਆਲਮ ਸਨ, ਠੀਕ ਹੈ ਨਾ, ਜਿਹੜੇ ਅਜੀਤ ਬਾਹੂ ਜਾਂ ਹੋਰ ਬੁੱਲੇ ਸ਼ਾਹ ਦੇ ਉਹਨਾਂ 'ਚ ਵੀ ਕਲਾਮ 'ਚ ਵੀ ਜ਼ਿਕਰ ਆਉਂਦਾ। ਤੇ ਉਦੋਂ ਜਿਹੜਾ ਹੈ ਇਹ ਇਲਮ ਦੇ ਬਾਰੇ 'ਚ ਜਿਹੜੀਆਂ ਵਾਰਨਿੰਗ ਸਾਨੂੰ ਰਿਪੀਟਡ ਮਿਲਦੀਆਂ ਨੇ ਸ਼ਾਇਰੀ 'ਚ ਸਿਆਣੇ ਲੋਕਾਂ ਕੋਲ, ਉਹਨਾਂ ਦਾ ਕੀ ਹਿਸਟੋਰੀਕਲ ਕੰਟੈਕਸਟ ਹੈ? ਉਹ ਕਿਉਂ ਮਤਲਬ ਕਿਉਂਕਿ ਇਲਮ ਉਦੋਂ ਐਡਾ ਜਿਸ ਤਰ੍ਹਾਂ ਅਸੀਂ ਅੱਜ ਕੱਲ੍ਹ ਸਮਝਦੇ ਹਾਂ ਐਡਾ ਕਾਮਨ ਤੇ ਨਹੀਂ ਹੋਣਾ, ਜਾਂ ਮਤਲਬ ਆਲਮ ਅੱਜ ਦੇ ਮੁਕਾਬਲੇ 'ਚ ਘੱਟ ਹੀ ਹੁੰਦੇ ਹੋਣਗੇ। ਆਹੋ, ਇਹ ਮੁੱਢਲਾ ਸਵਾਲ ਇਹ ਹੈ ਕਿ ਇਲਮ ਹੈ ਕੀ ਹੈ, ਯਾਨੀ ਕਿਹੜਾ ਇਲਮ ਹੈ ਜਿਹੜਾ ਪੜ੍ਹਿਆ ਜਾਂਦਾ ਹੈ। ਤੇ ਜੇ ਜਿਵੇਂ ਤੁਸੀਂ ਸੁਲਤਾਨ ਬਾਹੂ ਹੋਰਾਂ ਦੇ ਜ਼ਮਾਨੇ ਦੀ ਗੱਲ ਕੀਤੀ ਤੇ ਉਦੋਂ ਮਦਰਸਿਆਂ ਦੇ ਵਿੱਚ ਇਲਮ ਪੜ੍ਹਿਆ ਜਾਂਦਾ ਹੈ। ਮਦਰਸਿਆਂ ਦੇ ਵਿੱਚ ਜਿਹੜਾ ਇਲਮ ਪੜ੍ਹਿਆ ਜਾਂਦਾ ਹੈ ਉਹ ਜਿਹੜੀ ਪੁਰਾਣੀ ਟ੍ਰੈਡੀਸ਼ਨ ਹੈ ਉਹਦੇ ਜਿਹੜੀਆਂ ਡੀਟੇਲਸ ਨੇ ਉਹਨਾਂ ਨੂੰ ਰਟਿਆ ਜਾਂਦਾ ਹੈ, ਉਹਨਾਂ ਨੂੰ ਜਾਣਿਆ ਜਾਂਦਾ ਹੈ ਔਰ ਉਹਨਾਂ ਨੂੰ ਆਪਣੇ ਜ਼ਮਾਨੇ ਦੇ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਜਿਵੇਂ ਮੁੱਲਾ ਕਰਦਾ ਹੈ, ਜਿਵੇਂ ਕਾਜ਼ੀ ਕਰਦਾ ਹੈ, ਉਹ ਪੜ੍ਹ ਕੇ ਕਰਦੇ ਨੇ ਨਾ। ਅੱਛਾ, ਇਸੇ ਤਰ੍ਹਾਂ ਤੁਸੀਂ ਹੁਣ ਆਪਣੇ ਜ਼ਮਾਨੇ 'ਚ ਆ ਜਾਓ ਕਿ ਸਾਡੇ ਜ਼ਮਾਨੇ ਵਿੱਚ ਵੀ, ਇਹ ਉਸ ਜ਼ਮਾਨੇ ਦੀ ਗੱਲ ਨਹੀਂ, ਸਾਡੇ ਜ਼ਮਾਨੇ ਵਿੱਚ ਵੀ ਹੁਣ ਜਿਹੜੀ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਕੁਝ ਪੜ੍ਹਾਇਆ ਜਾਂਦਾ ਹੈ ਉਹ
ਜੋ ਸੁਸਾਇਟੀ ਦੇ ਅੰਦਰ ਹੋ ਰਿਹਾ ਹੈ ਮੈਕਸਿਮਮ ਉਹਦੀ ਡਿਸਕ੍ਰਿਪਸ਼ਨ ਹੁੰਦੀ ਹੈ, ਉਹਨੂੰ ਅੰਦਰੋਂ ਫੋਲਣ ਦਾ ਕੋਈ ਉਹਨੂੰ ਅੰਦਰੋਂ ਫੋਲਣ ਦਾ ਨਹੀਂ ਕਿਹਾ ਜਾਂਦਾ। ਬਸ ਮਿਸਾਲ ਦੇ ਤੌਰ ਦੇ ਉੱਤੇ ਜੇ ਤੁਸੀਂ ਸਾਰੇ ਹੀ ਸਬਜੈਕਟ ਦੇਖ ਲਓ, ਪੋਲੀਟੀਕਲ ਸਾਇੰਸ ਦੇਖ ਲਓ, ਤੁਸੀਂ ਇਕਨੋਮਿਕਸ ਨੂੰ ਦੇਖ ਲਓ, ਤੁਸੀਂ ਜਿਹਨੂੰ ਵੀ ਵੇਖ ਲਓ, ਉਹਨਾਂ ਵਿੱਚ ਤੁਹਾਨੂੰ ਬੇਸਿਕਲੀ ਇਹ ਪੜ੍ਹਾਇਆ ਜਾਂਦਾ ਕਿ ਮਸਲਨ ਅਮਰੀਕਾ 'ਚ ਜਿਹੜੀ ਇਕਨੋਮਿਕਸ ਪੜ੍ਹਾਈ ਜਾਂਦੀ ਹੈ ਕਿ ਮਾਰਕੀਟ ਕਿਵੇਂ ਚੱਲਦੀ ਹੈ, ਮਾਰਕੀਟ ਪ੍ਰਿੰਸੀਪਲ ਕਿਵੇਂ ਹੁੰਦੇ ਨੇ, ਉਹਦੇ ਵਿੱਚ ਇਹ ਕੋਈ ਨਹੀਂ ਦੱਸਿਆ ਜਾਂਦਾ ਕਿ ਅਸਲ ਦੇ ਵਿੱਚ ਇਨਸਾਨ ਲਈ ਜਿਹੜੀ ਮੁਆਸ਼ੀ ਐਕਟੀਵਿਟੀ ਹੈ ਉਹਦਾ ਕੀ ਮਤਲਬ ਹੈ ਔਰ ਉਹਨੂੰ ਕਿਵੇਂ ਹੋਣਾ ਚਾਹੀਦਾ ਹੈ। ਸੋ ਜਿਹੜਾ ਹੁਣ ਤੁਸੀਂ ਹਨੀਫ ਸਾਹਿਬ ਤੁਹਾਨੂੰ ਚੰਗੀ ਤਰ੍ਹਾਂ ਇਹ ਅਹਿਸਾਸ ਹੋਏਗਾ ਕਿ ਜਿਹੜੀ ਸਾਡੇ ਹਾਂ ਪਾਕਿਸਤਾਨ 'ਚ ਜਿਹੜੀ ਹਿਸਟਰੀ ਔਰ ਜਿਹੜੀ ਰਿਲੀਜੀਅਸ ਸਟੱਡੀਜ਼ ਜਿਹੜੀਆਂ ਪੜ੍ਹਾਈਆਂ ਜਾਂਦੀਆਂ ਨੇ ਔਰ ਖਾਸ ਤੌਰ ਤੇ ਹਿਸਟਰੀ, ਉਹ ਤੁਹਾਨੂੰ ਸਿਰਫ ਦੂਜਿਆਂ ਦੇ ਨਾਲ ਨਫ਼ਰਤ ਕਰਨਾ ਸਿਖਾਉਂਦੀਆਂ ਨੇ। ਮਤਲਬ 10ਵੀਂ ਪੜ੍ਹਿਆ ਬੰਦਾ ਜਿਹੜਾ ਉਹ ਬਹੁਤਾ ਐਂਟੀ ਹਿੰਦੂ ਤੇ ਐਂਟੀ ਸਿੱਖ ਹੁੰਦਾ ਹੈ। ਜਿਹੜਾ ਆਮ ਬੰਦਾ, ਮਸਲਨ ਮੇਰਾ ਪਿਓ ਸੀ, ਉਹ ਸਕੂਲਡ ਨਹੀਂ ਸੀ ਹੈਗਾ ਤੇ ਉਹਦੇ ਲਈ ਹਿੰਦੂ ਸਿੱਖ ਜਿਹੜੇ ਨੇ ਉਹ ਕੋਈ ਜਿੰਨ ਭੂਤ ਨਹੀਂ ਸਨ ਜਿਨ੍ਹਾਂ ਨੇ ਨਫ਼ਰਤ ਕੀਤੀ। ਉਸ ਦੋਸਤੀ ਵੀ ਸੀ, ਉਹਦੀ ਪਾਰਟੀਸ਼ਨ ਤੋਂ ਬਾਅਦ ਵੀ ਦੋਸਤੀ ਰਹੀ। ਤੇ ਲੇਕਿਨ ਜਿਹੜੇ ਸਾਡੇ ਸਿਸਟਮ ਦੇ ਵਿੱਚ ਪਾਕਿਸਤਾਨ 'ਚ ਜਿਹੜੇ ਮਸਲਨ ਪੜ੍ਹੇ ਲੋਕੀ ਜਿਨ੍ਹਾਂ ਨੇ ਫਸਟ ਡਿਵੀਜ਼ਨਾਂ ਲਈਆਂ ਤੇ ਫਸਟ ਵੀ ਆਏ ਸਾਰੇ ਪੰਜਾਬ ਦੇ ਵਿੱਚੋਂ ਤੇ ਪਾਕਿਸਤਾਨ 'ਚੋਂ, ਉਹਨਾਂ ਨੇ ਬੇਸਿਕਲੀ ਜੋ ਪੜ੍ਹਿਆ ਉਹ ਪੜ੍ਹਿਆ ਜਿਹੜਾ ਕਿ ਨਫ਼ਰਤ ਨੂੰ ਵਧਾਉਂਦਾ ਸੀ, ਜਿਹੜਾ ਮੌਜੂਦ ਨਫ਼ਰਤ ਦਾ ਨਿਜ਼ਾਮ ਚੱਲ ਰਿਹਾ ਹੈ ਉਹਨੂੰ ਹੋਰ ਪੱਕਾ ਕਰਦਾ ਸੀ। ਇਹ ਇਲਮ, ਉਸ ਇਲਮ ਦੀ ਇਹ ਗੱਲ ਹੋ ਰਹੀ ਹੈ। ਪੜ੍ਹਿਆ ਇਲਮ ਵਧੀ ਮਗਰੂਰੀ। ਹੁਣ ਕਿਉਂਕਿ ਉਹ ਸਿਰਫ ਜਿਹੜੀ ਐਗਜ਼ਿਸਟਿੰਗ ਪ੍ਰੈਜੁਡਿਸ ਨੇ, ਐਗਜ਼ਿਸਟਿੰਗ ਜਿਹੜੀਆਂ ਨੈਗੇਟਿਵ ਪੋਜ਼ਿਟਿਵ ਸਾਰੀਆਂ ਟ੍ਰੈਡੀਸ਼ਨਸ ਨੇ, ਸਿਰਫ ਉਹਨਾਂ ਨੂੰ ਹਿਫਜ਼ ਕੀਤਾ ਜਾ ਰਿਹਾ, ਮੈਮੋਰਾਈਜ਼ ਕੀਤਾ ਜਾ ਰਿਹਾ ਹੈ। ਤੇ ਉਹਨਾਂ ਦੇ ਨਾਲ ਪਹਿਲਾ ਜਿਹੜਾ ਤੁਹਾਡੇ ਅੰਦਰ ਪੈਦਾ ਹੁੰਦੀ ਹੈ ਚੀਜ਼, ਉਹ ਮਗਰੂਰੀ ਹੈ। ਸਰ ਜੀ ਇੱਕ ਮੈਂ ਗੱਲ ਪਲੀਜ਼ ਇੱਥੇ if I may interrupt again ਇੱਥੇ, ਕਿ ਮੈਨੂੰ ਲੱਗਦਾ ਹੈ ਕਿ this is a commentary of social inequality, haves and have nots। ਇੱਥੇ ਮੇਰਾ ਖਿਆਲ ਹੈ ਕਿ ਇਹ ਨਹੀਂ ਹੈਗੀ। ਮੇਰਾ ਆਪਣਾ ਖਿਆਲ ਹੈ ਕਿ ਜਿਹੜੀ ਸੁਸਾਇਟੀ ਦੇ ਵਿੱਚ ਜਿਹੜਾ ਕਿ ਚਾਲੂ ਇਲਮ ਪੜ੍ਹਿਆ ਜਾ ਰਿਹਾ ਹੈ ਉਹਦੇ ਨਾਲ ਜਿਹੜੀ ਹੈ ਉਹ ਮਗਰੂਰੀ ਆਉਂਦੀ ਹੈ। ਮਿਸਾਲ ਦੇ ਤੌਰ ਦੇ ਉੱਤੇ ਪਾਕਿਸਤਾਨ ਦੇ ਇੱਕ ਆਮ ਮੁੰਡੇ ਨੂੰ ਜਿਹਨੇ 10ਵੀਂ 12ਵੀਂ ਪਾਸ ਕੀਤੀ ਹੈ ਤੇ ਉਹਨੂੰ ਪੁੱਛੋ ਕਿ ਤੁਸੀਂ ਚੰਗੇ ਹੋ ਕਿ ਹਿੰਦੂ ਚੰਗੇ ਹੁੰਦੇ ਨੇ ਜਾਂ ਈਸਾਈ ਚੰਗੇ ਹੁੰਦੇ ਨੇ, ਉਹਨੂੰ ਗੁਰੂਰ ਹੈਗਾ ਕਿ ਅਸੀਂ ਚੰਗੇ ਹਾਂ, ਬਸ ਸਾਡੇ ਤੋਂ ਇਲਾਵਾ ਹੋਰ ਕੋਈ ਸਹੀ ਨਹੀਂ ਹੈਗਾ। ਇਹ ਮਗਰੂਰੀ ਹੈ। ਮੈਂ ਤੁਹਾਨੂੰ ਆਮ ਮਿਸਾਲ ਦੇ ਰਿਹਾ, ਮਤਲਬ ਬਹੁਤ ਹੀ ਪੈਡੈਸਟਰੀਅਨ ਮਿਸਾਲ ਦੇ ਰਿਹਾ, ਲੇਕਿਨ ਇਸ ਪੈਡੈਸਟਰੀਅਨ ਮਿਸਾਲ ਦੇ ਨਾਲ ਤੁਹਾਨੂੰ ਇਹ ਸਮਝ ਆ ਸਕਦੀ ਹੈ ਕਿ ਇਲਮ ਜਿਹੜਾ ਹੈ ਉਹ ਬਜਾਏ ਫਾਇਦਾ ਦੇਣ ਦੇ ਨੁਕਸਾਨ ਕਿਵੇਂ ਕਰਦਾ ਹੈ। ਕਿ ਅਗਰ ਜੇ ਤੁਸੀਂ ਇਲਮ ਪੜ੍ਹ ਕੇ ਤੇ ਇਨਸਾਨਾਂ ਦੇ ਨਾਲ ਨਫ਼ਰਤ ਹੀ ਕਰਨੀ ਹੈ ਤੇ ਉਹ ਉਸ ਇਲਮ ਦੇ ਪੜ੍ਹਨ ਦਾ ਫਾਇਦਾ ਕੀ ਹੈਗਾ। ਅੱਛਾ, ਹੁਣ ਉਹ ਜਿਹੜਾ ਇਲਮ ਤੁਸੀਂ ਪੜ੍ਹ ਲਿਆ ਉਹਦੇ ਨਾਲ
ਜੇ ਤੁਸੀਂ ਆਪਣਾ ਬਹੁਤਾ ਰੱਟ ਲਿਆ, ਉਹਨੂੰ ਬਹੁਤਾ ਕਰ ਲਿਆ ਹੈ, ਤੇ ਉਹਦੇ ਨਾਲ ਤੁਹਾਡੇ 'ਚ ਗਰੂਰ ਵੀ ਵੱਧ ਜਾਂਦਾ ਹੈ। ਇੱਥੇ ਤੁਸੀਂ ਕਹਿ ਸਕਦੇ ਹੋ ਬੀਬਾ ਜੀ ਕਿ ਦੋ ਕਲਾਸਾਂ ਨੇ ਜਿਹੜੀਆਂ, ਇੱਕ ਤੇ ਜਿਹੜੀਆਂ ਪੜ੍ਹ ਨਹੀਂ ਸਕਦੀਆਂ ਤੇ ਜਿਹੜੀਆਂ ਪੜ੍ਹਦੀਆਂ ਨੇ, ਤੇ ਜਿਹੜੇ ਪੜ੍ਹਦੀਆਂ ਨੇ ਉਹਨਾਂ ਨੂੰ ਗਰੂਰ ਹੈਗਾ ਅਨਪੜ੍ਹਾਂ ਤੇ। ਲੇਕਿਨ ਬੁਨਿਆਦੀ ਤੌਰ ਤੇ ਗਰੂਰ ਬੰਦੇ ਦੇ ਉਹ ਹਰ ਮੁਆਸ਼ਰੇ 'ਚ ਹੈ। ਮਿਸਾਲ ਦੇ ਤੌਰ ਤੇ ਹੁਣ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਪੜ੍ਹਾਇਆ ਜਾਂਦਾ ਹੈ, ਉਹਦੇ ਵਿੱਚ ਜਿਹੜੇ ਰੂਸੀ ਨੇ ਜਾਂ ਚੀਨੀ ਨੇ ਉਹ ਈਵਲ ਨੇ, ਉਹ ਡੈਵਲਸ ਨੇ। ਤੇ ਇਹ ਅਗਰ ਉਹ ਇਹੋ ਜਿਹਾ ਇਲਮ ਜਿਹੜਾ ਹੈ ਉਹ ਸਿਰਫ ਗਰੂਰ ਪੈਦਾ ਕਰਦਾ ਹੈ। ਸੁਕਰਾਤ ਦਾ ਇਹ ਕਹਿਣਾ ਸੀਗਾ, ਤੁਸੀਂ ਪਹਿਲੇ ਵੀ ਮੇਰੇ ਕੋਲ ਸੁਣ ਚੁੱਕੇ ਹੋਗੇ, ਕਿ ਸੁਕਰਾਤ ਦਾ ਇਹ ਕਹਿਣਾ ਸੀਗਾ ਕਿ ਜਿਹੜੇ ਗਰੂਰ ਹੈ ਨਾ, ਉਹਦਾ ਤੋੜ ਇਲਮ ਹੈ। ਕਿਉਂਕਿ ਜਦੋਂ ਤੁਸੀਂ ਇਲਮ ਪੜ੍ਹਦੇ ਹੋ ਤੇ ਤੁਹਾਨੂੰ ਆਪਣੀ ਜਾਣਕਾਰੀ ਦੀ ਲਿਮਿਟੇਸ਼ਨ ਪਤਾ ਲੱਗਦੀ ਹੈ ਕਿ ਮੈਂ ਕਿੰਨਾ ਘੱਟ ਜਾਣਨਾ। ਲੇਕਿਨ ਸੁਕਰਾਤ ਨੇ ਕਿਹਾ ਕਿ ਜਿਹੜਾ ਗਰੂਰ ਇਲਮ ਦੇ ਨਾਲ ਪੈਦਾ ਹੁੰਦਾ ਹੈ ਉਹਦਾ ਕੋਈ ਤੋੜ ਨਹੀਂ ਹੈਗਾ। ਪੜਿਆ ਇਲਮ ਵਧੀ ਮਗਰੂਰੀ, ਅਕਲ ਵੀ ਗਿਆ ਤਲੂਹਾ ਹੋ। ਜਿਹੜੀ ਜਦੋਂ ਮਗਰੂਰੀ ਵੱਧ ਗਈ ਨਾ ਤੇ ਤੁਹਾਡੀ ਮੱਤ ਵੀ ਮਾਰੀ ਗਈ। ਜਿਹੜੀ ਅਕਲ ਹੈ, ਜਿਹੜੀ ਰੈਸ਼ਨੈਲਿਟੀ ਹੈ, ਜਿਹੜੀ ਐਕਸਪਲੋਰੇਟਰੀ ਪਾਵਰ ਹੈ, ਉਹ ਵੀ ਤੁਹਾਡੀ ਥੱਲੇ ਚਲੇਗੀ। ਇਸੇ ਤੁਸੀਂ ਦੇਖਿਆ ਹੋਏਗਾ ਕਿ ਦੁਨੀਆ ਭਰ ਦੇ ਜਿਹੜੇ ਬਹੁਤ ਬੇਸਿਕ ਸਾਇੰਸਿਸ ਦੇ ਉੱਤੇ ਕੰਮ ਕਰਦੇ ਨੇ, ਭਾਵੇਂ ਉਹ ਚੀਨੀ ਹੋਣ ਭਾਵੇਂ ਅਮਰੀਕੀ ਹੋਣ, ਆਮ ਤੌਰ ਤੇ ਸੈਕੂਲਰ ਹੁੰਦੇ ਨੇ, ਉਹਨਾਂ ਚੋਂ 99%। ਅੱਛਾ, ਫਿਰ ਦੂਜੀ ਗੱਲ ਇਹ ਹੈ ਕਿ ਉਹ ਆਪਣੇ ਆਪ ਵਿੱਚ ਮਸਤ ਰਹਿੰਦੇ ਨੇ, ਇਸ ਲਈ ਉਹਨਾਂ ਦੀ ਅਕਲ ਵੀ ਕੰਮ ਕਰਦੀ ਹੈ। ਅੱਛਾ, ਇਹ ਜਦੋਂ ਮਗਰੂਰੀ ਦੇ ਨਾਲ ਮੱਤ ਵੀ ਮਾਰੀ ਗਈ ਤੇ ਫਿਰ ਉਹਦੇ ਨਾਲ ਜਿਹੜਾ ਭੁੱਲਾ ਰਾਹ ਹਦਾਇਤ ਵਾਲਾ, ਜਿਹੜਾ ਇਨਸਾਨਾਂ ਦੇ ਵਾਸਤੇ ਸਟੇਟ ਪਾਥ ਸੀ, ਸਿੱਧਾ ਰਸਤਾ ਸੀ, ਉਹ ਵੀ ਭੁੱਲ ਗਿਆ ਤੁਹਾਨੂੰ, ਕਿਉਂਕਿ ਉਹ ਭੁੱਲ ਹੀ ਜਾਣਾ ਸੀ ਤੁਹਾਨੂੰ। ਤੇ ਉਹਦੇ ਨਾਲ ਨਾ ਤੁਹਾਡੇ ਇਲਮ ਵਿੱਚ ਕੋਈ ਵਾਧਾ ਹੋਇਆ ਤੇ ਨਾ ਹੀ ਤੁਹਾਡੀ ਅਕਲ ਦੇ ਵਿੱਚ ਕੋਈ ਵਾਧਾ ਹੋਇਆ। ਦੋਵਾਂ 'ਚ ਹੀ ਘਾਟ ਪੈ ਗਈ, ਕਿਉਂਕਿ ਇਲਮ ਵੀ ਜਿਹੜਾ ਉਹ ਸਿਰਫ ਗਰੂਰ ਹੀ ਰਹਿ ਗਿਆ। ਸਿਰ ਦਿੱਤਿਆਂ ਜੇ ਸਿਰ ਹੱਥ ਆਵੇ, ਇਹ ਬਹੁਤ ਰਿਕਰੈਂਟ ਥੀਮ ਹੈ ਪੂਰੀ ਪੰਜਾਬੀ ਕਲਾਸਿਕ ਦੇ ਵਿੱਚ। ਸਿਰ ਦਿੱਤਿਆਂ ਮਤਲਬ ਜੇ ਸਿਰ ਦੇਣ ਨਾਲ ਰਾਜ਼ ਹੱਥ ਆ ਜਾਵੇ ਤੇ ਇਹ ਕੋਈ ਮਹਿੰਗਾ ਸੌਦਾ ਨਹੀਂ ਹੈ। ਤੇ ਮੇਰਾ ਖਿਆਲ ਹੈ ਕਿ ਸਿਰ ਦੇਣ ਦਾ ਮਤਲਬ ਇਹ ਹੈ ਕਿ ਤੁਸੀਂ ਜਿਹੜੀ ਉਹ ਵਾਲੀ ਤੁਹਾਡੀ ਜਿਹੜੀ ਸੈਲਫ ਹੈ, ਜਿਹੜੀ ਇਲਮ ਪੜ੍ਹ ਕੇ ਤੇ ਮਗਰੂਰੀ ਦੇ ਵਿੱਚ ਆ ਗਈ ਹੈ, ਉਹਨੂੰ ਮੁਕੰਮਲ ਤੌਰ ਤੇ ਉਹਨੂੰ ਅਬੈਂਡਨ ਕਰਨਾ ਇੰਝ ਹੀ ਹੈ ਜਿਵੇਂ ਆਪਣਾ ਸਿਰ ਕਟਵਾ ਲੈਣਾ। ਇਸੇ ਲਈ ਆਮ ਬੰਦਾ ਜਿਹੜਾ ਹੈ ਉਹ ਇਹ ਕੰਮ ਕਰ ਨਹੀਂ ਸਕਦਾ। ਬਹੁਤ ਰੇਅਰ ਬੰਦੇ ਨੇ ਜਿਹੜੇ ਕਿ ਇਹ ਕੰਮ ਕਰ ਸਕਦੇ ਨੇ ਕਿ ਉਹ ਇਲਮ ਦੇ ਨਾਲ, ਜਿਨ੍ਹਾਂ ਵਿੱਚ ਗਰੂਰ ਨਹੀਂ ਪੈਦਾ ਹੁੰਦਾ ਤੇ ਜਿਨ੍ਹਾਂ ਦੀ ਅਕਲ ਜਿਹੜੀ ਉਹ ਖੁੱਲ ਜਾਂਦੀ ਹੈ, ਤੇ ਉਹ ਜੇ ਉਹ ਪਹਿਲੇ ਮਗਰੂਰ ਤੇ ਮੱਤ ਮਾਰੇ ਹੋਏ ਹੋ ਗਏ ਨੇ ਤੇ ਫਿਰ ਉਹ ਛੱਡਣ ਦੇ ਨਾਲ ਹੀ ਤੁਹਾਨੂੰ ਰਾਜ਼ ਪਤਾ ਲੱਗ ਸਕਦਾ ਹੈ। ਸੌਦਾ ਹਾਰਨ ਤੋਂ ਉਹ ਹਾਰ ਦਾ ਸੌਦਾ ਨਹੀਂ ਹੈਗਾ। ਇਟਸ ਏ ਗਿਵ ਐਂਡ ਟੇਕ।
ਤੁਸੀਂ ਉਹ ਰੱਖ ਲਓ ਜਾਂ ਇਹ ਰੱਖ ਲਓ। वड़ी बाजार मोहब्बत बाहू अपना बीबा जी ने भी बड़ा अच्छा ਇਹਦਾ बाजार ਦਾ ਕੀਤਾ ਹੈ ਕਿ ट्रांजैक्शन है। लेकिन ये है कि ਜਿਹੜਾ ਮੁਹੱਬਤ ਵਾਲਾ ਬਾਜ਼ਾਰ ਹੈ ਉਹਦੇ ਵਿੱਚ ਇੱਕ ਤੇ ਵੀ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਆਪਣੀ ਈਗੋ ਨੂੰ ਦੇ ਦਿੰਦੇ ਹੋ ਤੇ ਤੁਸੀਂ ਮੁਹੱਬਤ ਲੈ ਲੈਂਦੇ ਹੋ, ਇਹ ट्रांजैक्शन है। लेकिन ये भी है कि मुहब्बत वाले बाजार दे विच ट्रांजैक्शन कोई इस तरह की हो ही नहीं रही, क्योंकि उहदे विच ना किसी नूं गुरूर है और ना किसी की अकल मारी हुई है। रहबर लै कोई सूहा हो, और ये गल भी दुरुस्त है कि सूहा का मतलब है कि जिन्हों पता है, थोड़ा बहुता पता है तुहाडे नाल ज्यादा। अच्छा, ये जिहड़ा इत्थे तुसीं मुर्शिद कहंदे हो, ये असल च मुहब्बत दे बाजार विच वड़न लई रहबर क्यों चाहिदा है? मैं पहले भी कई बारी कह चुके हैं, क्योंकि जिहड़ा रहबर है या मुर्शिद है वो ऐसा एक शख्स हुंदा है कि जिहदे सामने तुसीं अपनी ईगो नूं सरेंडर कर दे। गलत कर दो या सही कर दो, ये एक वक्री गल है। तुसी अपनी ईगो नूं कंप्लीटली सरेंडर कर दो और तुसी कहंदे हो कि तू सच है, मैं जो है वो सच नहीं है, मैं झूठ है, जो तू कहेगा वो सच है। यानी तुसी अपनी ईगो नूं सरेंडर कर दिंदे हो ते तां तुसी जिहड़ा है वो मुहब्बत दे बाजार विच वड़दे हो। ते मैनू ते कुछ इंज दा समझ आया। डॉक्टर साहब मैं एक गल करनी सी कि तुसीं जिहड़ी लाइन पढ़ रहे आपां, सिर दित्तियां जे सिर हथ आवे, मैं सोच रहा सी कि जे सिर दित्तियां भी सिरा किसी गल दा हथ आ जाए, किसी गल दा सिर हथ आ जाना, मतलब मैनू ओहदा नुक्ता पता लग जाना ते वो सौदा माड़ा नहीं। हाँ, वो सिर मतलब तो वैसे तो सिर का जिहड़ा डिक्शनरी मीनिंग ते भेद है ना, राज है। ते लेकिन ये है कि जिहड़ा तुसीं कह रहे हो कि सिरा हथ आ जाए, ਉਹਦਾ मतलब ਉਹੀ है कि ਤੁਹਾਨੂੰ राज पता लग जाए। लेकिन ਤੁਹਾਨੂੰ जिन्ना महलियां विच ये सारी क्लासिकल पोइट्री दे विच इल्म दा लफ्ज बार बार वरत्या जाता है, और बुल्ले शाह भी कहंदा है इल्मों बस करियो यार, इको अरफ तेरे दरकार, इल्मों बस करियो यार। ये इल्म दे एक केड़ा इल्म है जिस तो जिन्हों छड्डण दा कहा जा रहा है? इहदे उत्ते इनू समझना कोई बहुत मुश्किल नहीं है। अगर तुसी अपनी जिहड़ी ग्रोइंग अप है स्कूलों कालजां दे विच जिहड़ी तुहाडी होई है, अगर तुसी उहदे उत्ते नज़र मार लो कि उन्हें तुहानूं की दिता, उन्हें तुहानूं की दिता? उन्हें दूजियां दे नाल तुहानूं सिर्फ नफरत सिखाई है, दूजियां कौमां दे नाल, दूजियां मजहबां दे नाल, दूजे तबकियां दे नाल, यानी जिहड़े तुहाडे तो माड़े तबके ने उन्हां सारियां दे नाल तुहानूं नफरत सिखाई है। मतलब बहुता इल्म जिहड़े पढ़ के ते CSP अफसर हो गए, कमिश्नर लग गए, डिप्टी कमिश्नर लग गए, ते नाल उन्हां दे गरूर भी आ गया, पर मत मारी गई उन्हां दी। ते उन्हां नूं फिर अग्गों कुछ पता नहीं लगता। ते वो दूजी गल ये है कि वो सिर्फ जिहड़ा डोमीनेटिंग उन्हां दा पैशन है वो हेटर्ड है, वो डोमीनेटिंग पैशन मुहब्बत नहीं है, क्योंकि मुहब्बत जिहड़ी है वो ते इंसानां च, इंसानी कौमां दे विच
ਈਵਨ ਮੁਖਤਲਿਫ ਜਿਨਸਾਂ ਦੇ ਵਿੱਚ ਵੀ ਫਰਕ ਨਹੀਂ ਕਰਦੀ। ਮੁਹੱਬਤ ਦੇ ਬਾਜ਼ਾਰ ਦੇ ਵਿੱਚ ਤੇ ਹਰ ਬੰਦਾ, ਹਰ ਰੁੱਖ, ਹਰ ਕੰਡਾ, ਹਰ ਫੁੱਲ ਜਿਹੜਾ ਹੈ ਉਹ ਪਰੋਇਆ ਹੋਇਆ ਹੈ ਔਰ ਉਹ ਬਾਜ਼ਾਰ ਬਣਿਆ ਹੀ ਇੰਜ ਹੈ। ਡਾਕਟਰ ਸਾਹਿਬ, ਇੱਕ ਤੁਸੀਂ ਗੱਲ ਕਰ ਰਹੇ ਹੋ ਚੰਗੇ ਔਰ ਮਾੜੇ ਇਲਮ ਦੀ। ਦੂਸਰੀ ਗੱਲ ਇਹ ਵੀ ਆ ਕਿ ਇਲਮ ਕੋਈ ਵੀ ਹੋਵੇ, ਭਾਵੇਂ ਚੰਗਾ ਹੋਵੇ ਔਰ ਮਾੜਾ ਹੋਵੇ, ਚੰਗੇ ਨਾਲ ਵੀ ਜੇ ਸੈਂਸ ਆਫ ਤੁਹਾਨੂੰ ਜਿਹੜੀ ਆ ਹੰਕਾਰ, ਜਿਹੜੀ ਆ ਐਰੋਗੈਂਸ ਆਉਂਦੀ ਆ ਕਿ ਮੈਂ ਦੂਸਰਿਆਂ ਨਾਲੋਂ ਚੰਗਾ ਹੋ ਗਿਆ, ਅੱਗੇ ਵੱਧ ਗਿਆ, ਜਿਹੜਾ ਸੈਂਸ ਆਫ ਐਰੋਗੈਂਸ ਆ ਜਾਂਦੀ ਆ, ਉਹ ਚੰਗੇ ਨਾਲ ਵੀ ਆਉਂਦੀ ਆ। ਸਾਡੇ ਤੇ ਬੜੀ ਕਾਮਨ ਹੈ ਇੱਥੇ ਡਾਕਟਰੀ ਦੇ ਵਿੱਚ ਕਿ ਜਿਹੜਾ ਛੋਟੇ ਤੋਂ ਛੋਟੇ ਪੜ੍ਹਦਿਆਂ ਡਾਕਟਰੀ ਜਦੋਂ ਤੀਸਰੇ ਚੌਥੇ ਸਾਲ ਪਹੁੰਚਦੇ ਆ, ਉਹ ਸਮਝਦੇ ਕਿ ਸਾਨੂੰ ਹੁਣ ਸਭ ਕੁਝ ਪਤਾ ਲੱਗ ਗਿਆ, ਅਸੀਂ ਸਾਰਿਆਂ ਤੋਂ ਉੱਪਰ ਹੋ ਗਏ ਆ। ਉਹ ਕਿਸੇ ਦੀ ਗੱਲ ਸੁਣਦੇ ਹੀ ਨਹੀਂ। ਚੰਗੇ ਮਾੜੇ ਇਲਮ ਨੂੰ ਛੱਡ ਕੇ ਵੀ ਕੋਈ ਵੀ ਇਲਮ ਜਿਹੜਾ ਐਰੋਗੈਂਸ ਕ੍ਰੀਏਟ ਕਰਦਾ। ਆਹੋ, ਲੇਕਿਨ ਜਿਹੜੀ ਤੁਸੀਂ ਜਦੋਂ ਮੈਡੀਕਲ ਕਾਲਜ 'ਚ ਪੜ੍ਹ ਰਹੇ ਹੁੰਦੇ ਹੋ ਤੇ ਤੁਸੀਂ ਮੈਡੀਕਲ ਕਾਲਜ ਦੇ ਵਿੱਚ ਜਿਹੜਾ ਐਗਜ਼ਿਸਟਿੰਗ ਐਕਸਪਲੋਰੇਸ਼ਨ ਸਾਇੰਸਦਾਨ ਕਰ ਚੁੱਕੇ ਨੇ, ਉਹਨਾਂ ਨੂੰ ਤੁਸੀਂ ਰੱਟਾ ਹੀ ਮਾਰ ਰਹੇ ਹੁੰਦੇ ਹੋ ਨਾ। ਤੁਸੀਂ ਕਿਹੜਾ ਕੋਈ ਆਪ ਰਿਸਰਚ ਕਰ ਰਹੇ ਹੁੰਦੇ ਹੋ ਨਾ। ਤੇ ਇਹ ਇੰਝ ਹੀ ਹੈ, ਭਾਵੇਂ ਤੁਸੀਂ ਡਾਕਟਰੀ ਪੜ੍ਹ ਲਓ ਜਾਂ ਤੁਸੀਂ ਪੋਲੀਟੀਕਲ ਸਾਇੰਸ 'ਚ MA ਕਰ ਲਓ, ਉਹਦਾ ਪੈਟਰਨ ਤੇ ਇੱਕ ਹੀ ਹੈ ਨਾ। ਇੱਕ ਗੱਲ ਕਰਨੀ ਸੀ ਸਰ ਜੀ, ਉਹ ਇਹ ਸੀ ਕਿ ਵੀ ਜਦ ਇਹਨਾਂ ਨੇ ਜਿਆਦਾ ਇਹ ਲਿਖਤਾਂ ਨੇ, ਉਹਨਾਂ ਜ਼ਮਾਨਿਆਂ ਦੇ ਵਿੱਚ ਇਲਮ ਕਿਸੇ ਨੂੰ ਹੁੰਦਾ ਸੀ। ਐਂਡ ਹਿਸਟੋਰੀਕਲੀ ਵੀ ਹੈਵ ਸੀਨ ਕਿ ਵੀ ਜਿਨ੍ਹਾਂ ਨੂੰ, ਜਿੱਦਾਂ ਵੱਡੇ ਹਿੰਦੂਇਜ਼ਮ 'ਚ ਵੀ ਜਿੱਦਾਂ ਵੱਡੇ ਰਿਸ਼ੀ ਹੁੰਦੇ ਸੀ ਔਰ ਸਮਥਿੰਗ ਜਿਨ੍ਹਾਂ ਨੂੰ ਬੜਾ ਇਲਮ ਹੁੰਦਾ ਸੀ, ਉਹ ਕਿਸੇ ਨੂੰ ਹੀ ਉਹ ਇਲਮ ਦਿੰਦੇ ਸੀ। ਆਈ ਮੀਨ ਉਹ ਹਰ ਇੱਕ ਨੂੰ ਨਹੀਂ ਸੀ ਉਹ ਪੜ੍ਹਾਉਂਦੇ, ਹਰ ਇੱਕ ਨੂੰ ਨਹੀਂ ਸੀ ਆਪਣਾ ਐਕਸਪਰਟੀਜ਼ ਦੱਸਦੇ। ਉਹ ਕਿਸੇ ਨੂੰ, ਓਨਲੀ ਸਮ ਪੀਪਲ, ਕਿਸੇ ਰਾਜਿਆਂ ਦੇ ਬੱਚਿਆਂ ਨੂੰ ਜਾਂ ਕਿਸੇ ਅਮੀਰਾਂ ਦੇ ਬੱਚਿਆਂ ਨੂੰ ਹੀ ਉਹ ਮਿਲਦਾ ਸੀ। ਸੋ ਮੈਨੂੰ ਲੱਗਦਾ ਹੈ ਕਿ ਵੀ ਦੈਨ ਉਹ ਹੰਕਾਰੀ ਵੀ ਹੋ ਜਾਂਦੀ ਸੀ, ਉਹ ਛੋਟੇ ਲੋਕਾਂ ਦੇ ਨਾਲ ਐਸੋਸੀਏਟ ਵੀ ਨਹੀਂ ਸੀ ਕਰਦੇ। ਸੋ ਮੈਨੂੰ ਲੱਗਦਾ ਹੈ ਕਿ ਇੱਦਾਂ ਜਿੱਦਾਂ ਸੁਲਤਾਨ ਬਾਹੂ ਜਾਂ ਜਿਹੜੇ ਸਾਰੇ ਵੱਡੇ ਲਿਖਾਰੀ ਨੇ, ਉਹਨਾਂ ਨੂੰ ਇਸ ਗੱਲੋਂ ਤਕਲੀਫ ਹੁੰਦੀ ਸੀ ਕਿ ਵੀ ਹਰ ਇੱਕ ਦੇ ਕੋਲ, ਹਰ ਇੱਕ ਨੂੰ ਕਿਉਂ ਨਹੀਂ ਇਲਮ ਵੰਡਦੇ। ਉਹ ਹੰਕਾਰੇ ਹੁੰਦੇ ਸੀ ਬਿਕੋਜ਼ ਦੇ ਵਰ ਓਨਲੀ ਐਸੋਸੀਏਟਡ ਵਿਦ ਦ ਐਲੀਟ। ਉਹ ਆਮ ਇਨਸਾਨ ਨੂੰ ਤੇ ਨਹੀਂ ਸੀ ਨਾ ਵੰਡਦੇ। ਉਹ ਪਤਾ ਨਹੀਂ ਪੁਸ਼ਪਾ ਜੀ ਜ਼ਿਆਦਾ ਦੱਸਣਗੇ, ਉਹ ਕਿਹੜੇ ਸੀਗੇ ਇੱਕ ਰਿਸ਼ੀ ਸਨ ਜਿਹੜੇ ਤੀਰ ਕਮਾਨ ਸਿਖਾਉਂਦੇ ਸੀਗੇ, ਤੇ ਉਹਨਾਂ ਨੇ ਕਿਸੇ ਹੋਰ ਬੱਚੇ ਨੇ, ਕੀ ਨਾਂ ਸੀ ਜੀ ਉਹਨਾਂ ਦਾ? ਦ੍ਰੋਣਾਚਾਰੀਆ। ਸੋ ਕਿਸੇ ਬੱਚੇ ਨੇ ਉਹਨਾਂ ਨੂੰ ਦੂਰੋਂ ਵੇਖ ਕੇ ਹੀ ਸਿੱਖ ਲਿਆ। ਉਹ ਜਦ ਦੂਜਿਆਂ ਨੂੰ ਸਿਖਾਉਂਦੇ ਸੀ, ਰਾਜੇ ਦੇ ਬੇਟਿਆਂ ਨੂੰ, ਤੇ ਜਦ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਉਹਦਾ ਅੰਗੂਠਾ ਉਹਦਾ ਕਹਿਤਾ ਕਿ ਤੂੰ ਕੱਟ ਕੇ ਮੈਨੂੰ ਦੇ, ਬਿਕਾਜ਼ ਐਂਡ ਦੈਟਸ ਐਰੋਗੈਂਸ। ਏਕਲਵਯ ਦਾ। ਸੋ ਇਹ ਮੈਂ ਕਹਿੰਦੀ ਸੀ ਕਿ ਇਹ ਜਿਹੜੀ ਹੰਕਾਰ ਉਹਨਾਂ 'ਚ ਆਉਂਦਾ ਸੀ ਬਿਕਾਜ਼ ਉਹ ਆਮ ਇਨਸਾਨ ਦੇ ਨਾਲ ਡੀਲ ਨਹੀਂ ਸੀ ਕਰਦੇ। ਉਹ ਦੇਖੋ, ਉਹ ਤੇ ਗੱਲ ਤੁਹਾਡੀ ਸਹੀ ਹੈ, ਲੇਕਿਨ ਹੁਣ ਜਿਹੜੇ ਰਿਸ਼ੀ ਜਾਂ ਪੰਡਿਤ ਜਾਂ ਦੂਜੇ ਸਨ ਜਾਂ ਮੁਸਲਮਾਨਾਂ ਦੇ ਆਲਮ ਫਾਜ਼ਲ ਲੋਕ ਸਨ, ਹਿੰਦੂ ਜਿਹੜੇ ਨੇ ਉਹ ਵੇਦਾਂ ਨੂੰ ਰੱਟਦੇ ਸਨ, ਜਿਹੜੇ ਵੇਦ ਕੇ ਕਈ ਹਜ਼ਾਰ ਸਾਲ ਪਹਿਲੇ ਲਿਖੇ ਜਾ ਚੁੱਕੇ ਨੇ, ਔਰ ਮੁਸਲਮਾਨ ਜਿਹੜੇ ਨੇ ਉਹ ਉਸ ਕੁਰਾਨ ਨੂੰ ਔਰ ਹਦੀਸ ਨੂੰ ਪੜ੍ਹ ਰਹੇ ਨੇ ਜਿਹੜੀ 1400-1500 ਸਾਲ ਪਹਿਲੇ ਲਿਖੀ ਜਾ ਚੁੱਕੀ ਹੈ। ਉਹਦੀਆਂ ਬਰੀਕੀਆਂ ਜਿਹੜੀਆਂ ਨੇ ਉਹ ਉਹਨਾਂ ਉੱਤੇ ਉਹਨਾਂ ਨੂੰ ਜਾਣਨ ਨੂੰ ਇਲਮ ਕਹਿ ਰਹੇ ਨੇ। ਸੋ ਪਰ ਇਹ ਸਾਡੇ ਜਿਹੜੇ ਲਿਖਾਰੀ ਨੇ ਉਹ ਕਹਿੰਦੇ ਨੇ ਜੀ, ਜਦੋਂ ਬਗਦਾਦ ਦੇ ਵਿੱਚ ਮੁਸਲਮਾਨ ਤਹਿਜ਼ੀਬ ਜਿਹੜੀ ਹੈ ਉਹ ਬਹੁਤ ਕਲਾਈਮੈਕਸ ਤੇ ਸੀ, ਤੇ ਉੱਥੇ ਬਹਿਸਾਂ ਇਹ ਹੁੰਦੀਆਂ ਸਨ ਕਿ ਇੱਕ ਸੂਈ ਦੀ ਨੋਕ ਦੇ ਉੱਤੇ ਕਿੰਨੇ ਫਰਿਸ਼ਤੇ ਨੱਚ ਸਕਦੇ ਨੇ। ਇਹ ਬਹਿਸ ਹੁੰਦੀ ਸੀ ਉੱਥੇ। ਹਾਂਜੀ,
ਸੋ ਇਹ ਮੇਰਾ ਮਤਲਬ ਹੈ ਕਿ ਇਹ ਪ੍ਰੋਗਰੈਸਿਵ ਥਾਟ ਪ੍ਰੋਸੈਸ ਦਾ ਵੀ ਇਹਦੇ ਚ ਥੋੜਾ ਜਿਹਾ ਹਿੱਸਾ ਹੈਗਾ ਹੈ, ਜਿਹੜੀ ਇਹ ਲੋਕ ਇਲਮ ਨੂੰ ਕਹਿੰਦੇ ਨੇ, ਆਈ ਥਿੰਕ। ਨਹੀਂ ਮਤਲਬ ਇਹਦਾ ਇਹ ਨਹੀਂ ਹੈ ਗਾਲਬਨ ਕਿਸੇ ਵੀ, ਜਦੋਂ ਬੁੱਲੇ ਸ਼ਾਹ ਵੀ ਕਹਿੰਦਾ, ਬੁੱਲੇ ਸ਼ਾਹ ਜਿਹੜਾ ਹੈ ਉਹ ਆਪ ਮਦਰਸੇ ਦੇ ਵਿੱਚ ਪੜ੍ਹਿਆ ਸੀ, ਫਿਰ ਉਹਨੇ ਮਦਰਸੇ ਦੇ ਵਿੱਚ ਬਤੌਰ ਟੀਚਰ ਦੇ ਪੜ੍ਹਾਇਆ ਵੀ ਬਹੁਤ ਚਿਰ ਬੁੱਲੇ ਸ਼ਾਹ ਨੇ ਜੀ। ਤੇ ਗੱਲ ਜਿਹੜੇ ਇਲਮ ਦੀ ਉਹ ਕਰ ਰਹੇ ਨੇ, ਉਹ ਕਰ ਰਹੇ ਨੇ ਜਿਹੜਾ ਕਿ ਸਿਰਫ ਸਟੇਟਸ ਕੋ ਦੀ ਜਿਹੜੀਆਂ ਡਾਇਮੈਂਸ਼ਨਸ ਨੇ ਉਹਨਾਂ ਨੂੰ ਯਾਦ ਕਰਨਾ ਤੇ ਉਹਨਾਂ ਨੂੰ ਅਪਲਾਈ ਕਰਨਾ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਤਲਬ ਮੇਰੇ ਜ਼ਿਹਨ ਦੇ ਵਿੱਚ ਜਦੋਂ ਸੰਨ 65 ਦੀ ਪਾਕਿਸਤਾਨ 'ਚ ਜੰਗ ਹੋਈ ਤੇ ਮੇਰੇ ਜ਼ਿਹਨ ਦੇ ਵਿੱਚ ਪਹਿਲੀ ਵਾਰੀ ਇਹ ਸਵਾਲ ਪੈਦਾ ਹੋਇਆ। ਉਦੋਂ ਪਾਕਿਸਤਾਨ 'ਚ ਬੜੀ ਸ਼ਾਵਾਨਿਜ਼ਮ ਸੀਗੀ ਹਿੰਦੁਸਤਾਨੀਆਂ ਦੇ ਖਿਲਾਫ, ਤੇ ਇਹ ਆਮ ਬੰਦਾ ਮੰਨਦਾ ਸੀ। ਆਮ ਬੰਦੇ ਦੇ ਜ਼ਿਹਨ ਜਿਹੜੇ ਪਾਕਿਸਤਾਨੀ ਨੇ ਉਹ ਇਹ ਸੀ ਕਿ ਇਹ ਜਿਹੜੇ ਲਾਲੇ ਨੇ ਇਹ ਸਾਡੇ ਮੁਕਾਬਲੇ 'ਚ ਲੜ ਨਹੀਂ ਸਕਦੇ। ਕੀ ਸੀ ਉਹ ਹਨੀਫ ਸਾਹਿਬ, ਉਹ ਜਿਹੜਾ ਇੱਕ ਤਰਾਨਾ ਹੀ ਬਣਿਆ ਸੀ, ਮਹਾਰਾਜ ਖੇਡ ਤਲਵਾਰ ਦੀ ਏ। ਜੰਗ ਖੇਡ ਨਹੀਂ ਹੁੰਦੀ ਜ਼ਨਾਨੀਆਂ ਦੀ, ਜੰਗ ਖੇਡ ਨਹੀਂ ਹੁੰਦੀ ਜ਼ਨਾਨੀਆਂ ਦੀ। ਉਹਨਾਂ ਦਾ ਖਿਆਲ ਸੀਗਾ ਕਿ ਜਿਹੜੇ ਬਾਰਡਰ ਤੋਂ ਉਸ ਪਾਸੇ ਰਹਿੰਦੇ ਨੇ ਉਹ ਸਭ ਜ਼ਨਾਨੀਆਂ ਵਗੇ, ਉਹਨਾਂ ਨੂੰ ਜੰਗ ਨਹੀਂ ਕਰਨੀ ਹੁੰਦੀ। ਤੇ ਉਦੋਂ ਮੈਂ 5ਵੀਂ 'ਚ ਪੜ੍ਹਦਾ ਸਾਂ, ਤੇ ਉਦੋਂ ਮੇਰੇ ਜ਼ਿਹਨ ਦੇ ਵਿੱਚ, ਨਹੀਂ 5ਵੀਂ 'ਚ ਨਹੀਂ ਸਾਂ, ਉਦੋਂ ਮੈਂ ਮੈਟ੍ਰਿਕ ਵਿੱਚ ਸਾਂ ਜਾਂ ਫਸਟ ਈਅਰ ਸਾਂ, ਤੇ ਉਦੋਂ ਮੇਰੇ ਜ਼ਿਹਨ ਦੇ ਵਿੱਚ ਇਹ ਸਵਾਲ ਆਇਆ ਕਿ ਯਾਰ ਜੇ ਮੈਂ ਇਸ ਵੇਲੇ ਇਸ ਜੰਗ ਦੇ ਵਿੱਚ ਅਗਰ ਮੈਂ ਅੰਮ੍ਰਿਤਸਰ 'ਚ ਕਿਸੇ ਸਿੱਖ ਦੇ ਘਰ ਪੈਦਾ ਹੋਇਆ ਹੁੰਦਾ ਤੇ ਮੈਂ ਇਹੋ ਹੀ ਗੱਲਾਂ ਪਾਕਿਸਤਾਨੀਆਂ ਦੇ ਬਾਰੇ ਸੋਚਣੀਆਂ ਸਨ। ਤੇ ਫਿਰ ਇਹਨਾਂ ਵਿੱਚ ਸੱਚ ਕੀ ਹੋਇਆ? ਸੋ ਮੇਰਾ ਆਪਣਾ ਜ਼ਿੰਦਗੀ ਦਾ ਵੈਸੇ ਤਜਰਬਾ ਇਹ ਹੈ, ਸੱਚੀ ਪੁੱਛੋ, ਕਿ ਜਿਹੜੇ ਸਕੂਲਡ ਲੋਕ ਨੇ ਉਹਨਾਂ ਦੇ ਵਿੱਚੋਂ ਓਵਰਵੈਲਮਿੰਗ ਮੈਜੋਰਿਟੀ ਜਿਹੜੀ ਆ ਉਹ ਇੰਤਹਾਈ ਜਾਹਲ ਹੁੰਦੀ ਹੈ। ਉਹਨਾਂ ਨੇ ਸਿਰਫ ਰੱਟੇ ਮਾਰੇ ਹੁੰਦੇ ਨੇ, ਔਰ ਰੱਟੇ ਮਾਰ ਕੇ ਉਹ ਆਪਣਾ ਇਮਤਿਹਾਨ ਪਾਸ ਕੀਤੇ ਹੁੰਦੇ ਨੇ, ਔਰ ਉਹਨਾਂ ਨੂੰ ਬਾਕੀ ਯੂਨੀਵਰਸ ਦੇ ਵਿੱਚ ਕੀ ਹੋ ਰਿਹਾ ਹੈ, ਇਹਨੂੰ ਅੰਦਰੋਂ ਕਿਵੇਂ ਖੋਲਿਆ ਜਾਵੇ, ਇਹ ਉਹਨਾਂ ਦੇ ਵਿੱਚ ਕੋਈ ਹਿੱਸ ਨਹੀਂ ਪੈਦਾ ਹੁੰਦੀ। ਮੇਰਾ ਤੇ ਖਿਆਲ ਹੈ ਕਾਫੀ ਗੱਲ ਹੋ ਗਈ। ਮੈਂ ਥੋੜੀ ਜਿਹੀ ਗੱਲ ਕਰ ਲਾਂ ਹਨੀਫ ਸਾਹਿਬ, ਕਿ ਇੱਕ ਇਲਮ ਦਾ ਇੱਕ ਹਿੱਸਾ ਹੈ ਜਿਹੜਾ ਅਸੀਂ ਖਾਰਜੀ, ਜਿਹੜਾ ਕਿਤਾਬਾਂ ਤੋਂ ਸਿੱਖਦੇ ਹਾਂ, ਜਾਂ ਜਿਹੜਾ ਮਦਰਸਿਆਂ ਤੋਂ ਸਿੱਖਦੇ ਹਾਂ, ਜਾਂ ਜਿਹੜਾ ਪੰਡਤ ਤੋਂ ਸਿੱਖਦੇ ਹਾਂ। ਬਹੁਤਾ ਵੱਡਾ ਇਲਮ ਦਾ ਹਿੱਸਾ ਜਿਹੜਾ ਸਾਡੇ ਅੰਦਰੂਨੀ ਮਾਮਲਾਤ ਦੇ ਵਿੱਚ ਆਉਂਦਾ ਹੈ, ਜਿਹੜੇ ਸਾਡੇ ਅੰਦਰ ਦਾ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਨਾ ਕਿ ਉਹ ਸਿੱਖ ਹੁੰਦਾ ਤਾਂ ਉਹਨੇ ਇਸ ਤਰ੍ਹਾਂ ਸੋਚਣਾ। ਇਹ ਅਸੀਂ ਜਿੱਥੇ ਪੈਦਾ ਹੋ ਗਏ ਉਹ ਜ਼ੁਬਾਨ ਸਿੱਖ ਲਈ, ਇਹ ਵੀ ਸਾਡੇ ਇਲਮ ਦਾ ਹਿੱਸਾ ਬਣ ਗਿਆ। ਤੇ ਉਹ ਕਈ ਸਾਡੀ ਐਸੀਆਂ ਮਿਥ ਆ ਜਾਂਦੀਆਂ ਜਿਹੜੀਆਂ ਅਸੀਂ ਐਕਸਟਰਨਲ ਫੈਕਟਰ ਤੋਂ ਸਿੱਖਦੇ ਹਾਂ, ਔਰ ਆਪਣਾ ਲੇਕਿਨ ਇਹ ਹੈ ਕਿ ਫਾਰਮਲ ਇਲਮ ਜਿਹੜਾ ਨਾ ਉਹ ਤੁਹਾਡੇ ਉਹਨਾਂ ਪ੍ਰੈਜੁਡਿਸ ਨੂੰ ਹੋਰ ਵੀ ਪੱਕਾ ਕਰਦਾ ਹੈ। ਜੀ। ਲੇਕਿਨ ਇਹਨਾਂ ਜਿਹੜੀਆਂ ਬੈਤਾਂ ਨੇ, ਇਹਨਾਂ ਵਿੱਚ ਉਸ ਇਲਮ ਦੇ ਨਾਲ ਨਾਲ ਜਿਹੜਾ ਇਨਸਾਨ ਦੀ ਅੰਦਰ ਦੀ ਕਾਇਨਾਤ ਹੈ ਨਾ, ਜਿਹਦੇ ਅੰਦਰ ਗੁੱਸਾ, ਐਂਗਰ, ਮੁਹੱਬਤ, ਨਫ਼ਰਤ, ਸਿੱਖਣਾ ਨਾ ਸਿੱਖਣਾ, ਬਹੁਤਾ ਸਮਝਣਾ, ਉਹਦੇ ਤੇ ਵੀ ਫੋਕਸ ਕੀਤਾ ਜਾਂਦਾ ਹੈ। ਕਿ ਜਦੋਂ ਇਹ ਇਲਮ ਜਿਹੜਾ ਤੁਹਾਡੀ ਅਕਲ ਦੇ ਉੱਤੇ ਜਦੋਂ ਹਾਵੀ ਹੋ ਜਾਂਦਾ ਕੋਈ ਐਸਾ ਇਲਮ, ਤੇ ਉਹ ਫਿਰ ਉਹ ਅੰਦਰੂਨੀ ਜਿਹੜੀ ਤੁਹਾਡੀ ਸ਼ਖਸੀਅਤ ਹੈ ਉਹਦੇ ਵਿੱਚ ਉਹ ਡੋਮੀਨੈਂਟ ਕਰ ਜਾਂਦਾ। ਅਗਰ ਉਹ ਨਹੀਂ ਕਰਦਾ, ਉਹ ਭਲੇ ਹਾਲ ਹੈ, ਤੇ ਫਿਰ ਤੁਸੀਂ ਬਿਹਤਰ ਹੋ। ਸਰ ਜੀ ਇੱਕ ਸੈਕਿੰਡ ਜੇ ਤੁਹਾਡੇ ਕੋਲ ਹੈਗਾ ਹੈ, ਤੇ ਪਿਛਲੀ ਜਿਹੜੀ ਬੈਚ ਸੀਗੀ ਉਹਦੀ 1-2 ਲਾਈਨਾਂ ਮੈਂ ਕਲੈਰੀਫਾਈ ਕਰਨਾ ਤੁਹਾਡੇ ਨਾਲ, ਕਿ ਆਫਟਰ ਫਰਮਾਓ। ਇੱਕ ਜਿਹੜੀ ਆ ਜਗ੍ਹਾ ਸੀ ਨਾ, ਉਹਦੇ ਸੀਗਾ ਪੰਜੇ ਮਹਿਰ ਪੰਜੇ ਪਟਵਾਰੀ ਹਾਸਲ। ਇਹ ਅਗਲੀ ਵਾਰੀ ਕਰਨੀ ਹੈ।
अच्छा ये अगली बारी करनी है, ओके हाँ फाइन, अच्छा जी ठीक है। आई एम स्टिल कंफ्यूज्ड कि तुसी पिछली बारी केड़ी नहीं कीती नहीं है। नहीं 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 ये अगली बारी करनी है, तुसी इन्हू होल्ड करो। चलो ठीक है सर जी, थैंक यू सो मच। Sorry, I know that you want to finish, Dr. Manzur, but can I just say that the feeling that I'm getting is that the Sufi Babe, like whoever wrote at that time, were very radical in their thinking. And the fact that, you know how you're saying about religious institutions, how they deeply ingrain the prejudices and things like that. Like, and they looked to the other religions as well, and they had a well-rounded view of the world, I feel. And so therefore, that like how you questioned, like something that they were teaching the Pakistanis, but if you were born in a Sikh house, how you would feel. So that means that you have ehsas for the other person. So I feel like that's what the Sufi Babe did as well. They had ehsas for other people. ਆਹੋ ਆਪਣਾ ਦੇਖੋ ਨਾ ਤੁਸੀਂ ਮঈਨੁਦੀਨ ਚਿਸ਼ਤੀ ਅਜਮੇਰੀ ਦਾ ਜਿਹੜਾ ਮਜ਼ਾਰ ਹੈ ਆਪਣਾ, ਉਹਦੇ ਉੱਤੇ ਤੁਸੀਂ ਜਾਓ, ਮੈਂ ਗਿਆ ਸਾਂ ਉਹਦੇ ਤੇ ਉਹਦੇ ਵਿੱਚ ਬਹੁਤੇ ਜਿਹੜੇ ਲੋਕ ਆਉਂਦੇ ਨੇ ਉਹ ਹਿੰਦੂ ਬਹੁਤੇ ਹੁੰਦੇ ਨੇ, ਮੁਸਲਮਾਨ ਬਹੁਤ ਘੱਟ ਹੁੰਦੇ ਨੇ ਉਹਨਾਂ 'ਚ। ਬਿਲਕੁਲ ਠੀਕ। ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਦੇ ਜਿਹੜਾ ਟੈਥ ਹੈ ਚਿਸ਼ਤੀ ਸਾਹਿਬ ਦਾ, ਜਾਂ ਜਿਹੜਾ ਉਹਨਾਂ ਆਪਣੇ ਇਲਮ ਦੇ ਨਾਲ ਜਿਹੜਾ ਰਸਤਾ ਲੱਭਿਆ ਸੀ, ਉਹਦੇ ਵਿੱਚ ਮੁਹੱਬਤ ਸੀ। ਔਰ ਉਹ ਮੁਹੱਬਤ ਦਾ ਮਤਲਬ ਸਿਰਫ ਇੱਕ ਖਾਸ ਕੌਮ ਜਾਂ ਖਾਸ ਮਜ਼ਹਬ ਵਾਲਿਆਂ ਲਈ ਨਹੀਂ ਸੀ, ਬਲਕਿ ਉਹ ਸਾਰੇ ਇਨਸਾਨਾਂ ਲਈ ਸੀ। ठीक है जी, ओके बिल्कुल ठीक डॉक्टर साहब, बहुत शुक्रिया डॉक्टर साहब जी, थैंक यू सो मच। लो जी रिकॉर्डिंग बंद कर दियो ते मैं चलिया। ओके डॉक्टर साहब, रब रखा जी डॉक्टर साहब जी।